ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਸਾਂਝੀ ਸਾਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿੰਦਗੀ ਦੇ ਲਾਈਫ ਸਟਾਈਲ ਦੇ ਕਿਸੇ ਵੀ ਪਹਿਲੂ ਨੂੰ ਲੈ ਕੇ ਕਿਸੇ ਵੀ ਪੱਖ ਨੂੰ ਲੈ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਅਕਸਰ ਹੀ ਆਪਣੀ ਗੱਲਬਾਤ ਦੇ ਵਿੱਚ ਇੱਕ ਜ਼ਿਕਰ ਆਮ ਹੀ ਲੋਕਾਂ ਦੇ ਵਿੱਚ ਸੁਣਦੇ ਹਾਂ ਕਿ ਜਦੋਂ ਕਿਸੇ ਬੰਦੇ ਨੂੰ ਪੁੱਛੀਦਾ ਕਿ ਭਾਈ ਆਹ ਕੰਮ ਕਿਵੇਂ ਕੀਤਾ, ਇਹ ਤਾਂ ਔਖਾ ਸੀ ਜਾਂ ਇਹ ਪਹਿਲਾਂ ਤਾਂ ਤੂੰ ਕਹਿੰਦਾ ਹੁੰਦਾ ਸੀ ਇਹ ਕਰਨਾ ਨਹੀਂ ਜਾਂ ਕਿਵੇਂ, ਤਾਂ ਅਗਲਾ ਕਹਿੰਦਾ ਕਿ ਯਾਰ ਜਵਾਕਾਂ ਮਾਰਿਆਂ ਨੂੰ ਕਰਨਾ ਪੈਂਦਾ, ਆਪਦਾ ਤਾਂ ਸਰੀ ਜਾਂਦਾ ਸੀ। ਇਹ ਇੱਕ ਸਰਸਰੀ ਸਾਡੀ ਗੱਲਬਾਤ ਦਾ ਇੱਕ ਨਿਚੋੜ ਕਹਿ ਲਓ ਜਾਂ ਕਿਵੇਂ, ਜਦੋਂ ਕੋਈ ਕਾਰੋਬਾਰ ਵਧਾਉਂਦਾ ਅਗਲਾ ਕਹਿੰਦਾ ਯਾਰ ਬਾਈ ਕੱਲ੍ਹ ਨੂੰ ਆਪਾਂ ਬੱਚਿਆਂ ਦਾ ਬਾਰੇ ਵੀ ਸੋਚਣਾ, ਉਹਨਾਂ ਦੀ ਪੜ੍ਹਾਈ, ਉਹਨਾਂ ਦੇ ਵਿਆਹ ਸ਼ਾਦੀਆਂ, ਉਹਨਾਂ ਦੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਆਪਾਂ ਬੱਚਿਆਂ ਨੂੰ ਲੈ ਕੇ। ਅਕਸਰ ਹੀ ਜਦੋਂ 2 ਪਰਿਵਾਰ 3 ਪਰਿਵਾਰ ਬਹਿੰਦੇ ਤੇ ਉਹਨਾਂ ਦੀ ਜਿਹੜੀ ਗੱਲਬਾਤ ਦਾ ਵਿਸ਼ਾ ਹੁੰਦਾ ਹੈ ਜਾਂ ਵਿਸ਼ੇ ਦਾ ਗੱਲਬਾਤ ਦਾ ਕੇਂਦਰ ਬਿੰਦੂ ਹੁੰਦੇ ਆ, ਤਾਂ ਤਕਰੀਬਨ ਉਹ ਬੱਚੇ ਹੁੰਦੇ ਆ। ਬੱਚਿਆਂ ਦੀ ਪੜ੍ਹਾਈ ਕਿਵੇਂ ਚੱਲਦੀ ਹੈ, ਉਹਨਾਂ ਨੂੰ ਪੜ੍ਹਾਈਏ ਕਿਵੇਂ ਅੱਗੇ, ਕੀ ਕਰਾਈਏ, ਕਿੱਥੇ ਕਿਹੜੇ ਭੰਗੜਾ ਕਲਾਸ 'ਚ ਪਾਈਏ, ਕਿਹੜੀ ਕਲਾਸ 'ਚ ਪਾਈਏ, ਖੇਡ 'ਚ ਪਾਈਏ, ਕਬੱਡੀ ਖਿਡਾਈਏ, ਬਹੁਤ ਕੁਛ ਚੀਜ਼ਾਂ ਨੇ, ਬਹੁਤ ਕੁਛ ਹੈ। ਬੱਚਿਆਂ ਦੀ ਗੱਲ ਅੱਜ ਆਪਾਂ ਕਿਉਂ ਕਰ ਰਹੇ ਹਾਂ? ਕਿਉਂਕਿ ਬੱਚੇ ਸਾਡੇ ਸਿਰਫ ਇੱਕ ਅਗਲੀ ਜਨਰੇਸ਼ਨ ਹੀ ਨਹੀਂ, ਬੱਚੇ ਸਾਡਾ ਸਰਮਾਇਆ ਨੇ। ਬੱਚੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਫਿਊਚਰ ਨੇ, ਅਸੀਂ ਇਹਨਾਂ 'ਚੋਂ ਆਪਣਾ ਭਵਿੱਖ ਦੇਖਦੇ ਹਾਂ। ਇਸੇ ਕਰਕੇ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਲੈ ਕੇ ਚਿੰਤਤ ਹਾਂ। ਸਾਡੇ ਦਿਨ ਦੇ 24 ਘੰਟਿਆਂ 'ਚੋਂ ਮੇਰਾ ਖਿਆਲ ਹੈ ਕਿ ਜਿਹੜਾ ਅਸੀਂ ਸੌਂ ਕੇ ਟਾਈਮ ਗੁਜ਼ਾਰਦੇ ਹਾਂ ਸ਼ਾਇਦ ਉਹੀ ਹੋਣਾ, ਬਾਕੀ ਦਾ ਸਾਰਾ ਟਾਈਮ ਹੀ ਉਹਨਾਂ ਦੇ ਬਾਰੇ ਸੋਚਦੇ ਹਾਂ, ਉਹਨਾਂ ਦੀਆਂ ਗੱਲਾਂ ਕਰਦੇ ਹਾਂ, ਸਾਡਾ ਅਕਸਰ ਲੰਘਦਾ ਹੈ। ਘਰ ਦੇ ਵਿੱਚ ਜਦੋਂ ਛੋਟਾ ਬੱਚਾ ਹੁੰਦਾ ਆਪਾਂ ਕਹਿਣਾ ਨਾ ਇੱਕ ਨਿਆਣਾ 100 ਸਿਆਣਾ। ਬੱਚਿਆਂ ਦੀ ਗੱਲਬਾਤ ਆਪਾਂ ਕਿਉਂ ਕਰ ਰਹੇ ਹਾਂ ਅੱਜ? ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਨੇ ਤੇ ਇਹਨਾਂ ਦਿੱਕਤਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਦਿੱਕਤ ਮੁਸੀਬਤ ਇਹ ਵੀ ਹੈ ਕਿ ਉਹਨਾਂ ਨੂੰ ਵਿਰਸੇ ਦੇ ਨਾਲ ਕਿਵੇਂ ਜੋੜਿਆ ਜਾਵੇ, ਕਿਉਂਕਿ ਜਿਸ ਸੱਭਿਅਤਾ 'ਚ ਅਸੀਂ ਰਹਿੰਦੇ ਹਾਂ, ਜਿਹੜੀ ਸੱਭਿਅਤਾ ਦੇ ਲੋਕ ਸਾਨੂੰ ਮਿਲਦੇ ਜੁਲਦੇ ਨੇ, ਠੀਕ ਆ ਅਸੀਂ ਉਹਨਾਂ ਲੋਕਾਂ 'ਚ ਕੰਮ ਕਰਦੇ ਹਾਂ, ਅਸੀਂ ਉਹਨਾਂ ਲੋਕਾਂ 'ਚ ਵਿਚਰਦੇ ਹਾਂ, ਪਰ ਸਾਡਾ ਜਿਹੜਾ ਅੰਦਰੋਂ ਹੁੰਦਾ ਉਹ ਅੰਦਰ ਸਾਡਾ ਪੰਜਾਬ ਨਾਲ ਹੀ ਜੁੜਿਆ। ਅਸੀਂ ਪੂਰੀ ਜ਼ੋਰ ਲਾ ਦਿੰਦੇ ਹਾਂ, ਪੂਰੀ ਆਪਣੀ ਕੋਸ਼ਿਸ਼ ਲਾ ਦਿੰਦੇ ਹਾਂ ਕਿ ਸਾਡੇ ਬੱਚੇ ਉੱਧਰ ਆਉਣ ਜਾਣ, ਆਪਦੇ ਚਾਚੇ ਤਾਏ ਮਾਮੇ ਮਾਮੀਆਂ ਭੂਆ ਮਾਸੀਆਂ ਨੂੰ ਮਿਲਣ, ਉਹਨਾਂ ਦੇ ਨਾਲ ਪੰਜਾਬੀ 'ਚ ਗੱਲ ਕਰਨ, ਇਹ ਸਾਡੀ ਵਾਹ ਹੁੰਦੀ ਹੈ ਪੂਰੀ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਦੇ ਕੁਝ ਇਹੋ ਜਿਹੇ ਪੰਜਾਬੀ ਕਲਚਰ ਸੈਂਟਰ ਦੇ ਨਾਲ ਮਿਲ ਕੇ ਕੁਝ ਇਹੋ ਜਿਹੇ ਇਨੀਸ਼ੀਏਟਿਵ ਵੀ ਨੇ, ਕੁਝ ਇਹੋ ਜਿਹੇ ਜਿਹੜੇ ਆਪਾਂ ਕਹਿ ਲਈਏ ਕਿ ਉਪਰਾਲੇ ਨੇ, ਕੁਛ ਇਹੋ ਜਿਹੀਆਂ ਹੱਲਾਂ ਸ਼ੇਰੀਆਂ ਨੇ ਜਿਹਦੇ ਨਾਲ ਤੁਸੀਂ ਬੱਚਿਆਂ ਨੂੰ ਜੋੜ ਸਕਦੇ ਹੋ ਵਿਰਸੇ ਨਾਲ, ਇਤਿਹਾਸ ਦੇ ਨਾਲ, ਕੌਮ ਦੇ ਇਤਿਹਾਸ ਦੇ ਨਾਲ ਤੇ ਨਾਲੋਂ ਨਾਲ ਸਿੱਖ ਜਿਹੜੀ ਪ੍ਰਿੰਟਿੰਗ ਇੱਕ ਕੋਰਸ ਹੈ ਉਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ ਜੀ, ਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਲਿਆ, ਬਹੁਤ-ਬਹੁਤ ਧੰਨਵਾਦ। ਜੀ, ਜੀ। ਤੇ ਪ੍ਰਵੀਨ ਜੀ ਨੇ ਦੱਸ ਹੀ ਦਿੱਤਾ ਕਾਹਦੇ ਤੇ ਗੱਲ ਕਰਨੀ ਹੈਗੀ ਆ। ਹਾਂ ਜੀ। ਉਸ ਦੇ ਉੱਤੇ ਸਰੋਤੋ ਤੁਹਾਨੂੰ ਵੀ ਸੱਦਾ ਹੁੰਦਾ ਕਿ ਤੁਹਾਡੇ ਕੋਲ ਵੀ ਐਕਸਪੀਰੀਅੰਸ ਹੁੰਦੇ ਆ ਬੜੀ ਲਾਈਫ ਦੇ। ਬਿਲਕੁਲ ਜੀ, ਬਿਲਕੁਲ। ਤੁਸੀਂ ਕੋਈ ਸਕਸੈਸ ਹੋ ਗਿਆ, ਕੋਈ ਫੇਲੀਅਰ ਹੋ ਗਿਆ, ਫਿਰ ਫੇਲੀਅਰ ਤੋਂ ਹੂੰ, ਫਿਰ ਉੱਠਿਆ, ਜਾਂ ਹੂੰ। ਤੁਸੀਂ ਘਰ ਦੇ ਵਿੱਚ ਹੀ ਰਹਿੰਦਿਆਂ ਵਿਚਰਦਿਆਂ ਤੁਹਾਡੇ ਜਿਹੜੇ ਪੋਜ਼ਿਟਿਵ ਵਿਚਾਰ ਹੈਗੇ ਆ ਜੀ, ਜੀ। ਉਹਨਾਂ ਨੂੰ ਤੁਸੀਂ ਸ਼ੇਅਰ ਕਰ ਸਕਦੇ ਆ। 408-272-5200 ਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਆ ਜੀ। ਜੀ, ਜੀ। ਹਾਂਜੀ, ਬਿਲਕੁਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਕੌਰ ਜੀ ਆਪਾਂ ਇਸੇ ਪੱਖ ਤੋਂ ਹੀ, ਇਸੇ ਪਹਿਲੂ ਤੋਂ ਹੀ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਵਿੱਚ ਬੱਚਿਆਂ ਨੂੰ ਆਪਾਂ ਜਿਹੜੇ ਵਿਰਸੇ, ਇਤਿਹਾਸ, ਧਰਮ ਦੇ ਨਾਲ ਕਿਵੇਂ ਜੋੜ ਕੇ ਰੱਖਣਾ ਤੇ ਨਾਲ-ਨਾਲ ਜਿਹੜੀਆਂ ਇੱਧਰ ਪਰਵਰਿਸ਼ ਕਰਨ ਦੇ ਵਿੱਚ ਜਿਹੜੀਆਂ ਦਿੱਕਤਾਂ, ਸਮੱਸਿਆਵਾਂ ਆਉਂਦੀਆਂ, ਉਹਨਾਂ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਸਟੂਡੀਓ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਤੇ ਸਭ ਤੋਂ ਪਹਿਲਾਂ ਪਿਛਲੇ ਹਫ਼ਤੇ ਪੰਜਾਬੀ ਰੇਡੀਓ USA ਤੇ ਇੱਕ ਗੱਲ ਦਾ ਜ਼ਿਕਰ ਹੋਇਆ ਸੀਗਾ, ਉਹ ਸੀਗਾ ਕਿ ਸਿੱਖ ਪ੍ਰਿੰਟਿੰਗ ਕੋਰਸ ਕੀ ਆ। ਤੇ ਉਹਦੇ ਵਿੱਚ ਇੱਕ ਟੌਪਿਕ ਆਪਾਂ ਭਾਈ ਸਾਹਿਬ ਹੋਰਾਂ ਦੇ ਨਾਲ ਇੱਕ ਐਪੀਸੋਡ ਵੀ ਕੀਤਾ ਸੀਗਾ। ਉਹਦੇ ਵਿੱਚੋਂ ਇੱਕ ਗੱਲ ਬੜੀ ਸ਼ਾਨਦਾਰ ਨਿਕਲ ਕੇ ਸਾਹਮਣੇ ਆਈ ਸੀ, ਮੇਰੇ ਅੱਜ ਵੀ ਉਹ ਗੱਲ ਯਾਦ ਹੈ। ਉਹ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਸਾਨੂੰ ਜ਼ੋਰ ਦੇਣਾ ਪੈਣਾ ਫੈਮਿਲੀ ਸਟਰਕਚਰ ਉੱਤੇ, ਕਿਉਂਕਿ ਅਸੀਂ ਜਿਸ ਸਿਸਟਮ ਦੇ ਵਿੱਚ ਰਹਿੰਦੇ ਇੱਥੋਂ ਦਾ ਕੁਛ ਹੋਰ ਹੈ, ਪਰ ਸਾਡਾ ਫੈਮਿਲੀ ਸਟਰਕਚਰ ਕੁਛ ਹੋਰ ਆ। ਅਸੀਂ ਯੂਨਾਈਟ ਰਹਿਣਾ ਚਾਹੁੰਦੇ ਹਾਂ। ਅਸੀਂ ਜਿਵੇਂ ਆਪਾਂ ਕਹਿ ਲਈਏ ਨਾ ਕਿ ਇੱਕ ਚੀਜ਼ ਹਾਰਮੋਨਲੀ ਸਾਡੇ 'ਚ ਟਰੈਵਲ ਕਰ ਰਹੀ ਹੈ ਕਿ ਅਸੀਂ ਏਕੇ 'ਚ ਰਹਿਣਾ ਚਾਹੁੰਦੇ ਹਾਂ। ਪਰਿਵਾਰਵਾਦ ਨੂੰ ਆਪਾਂ ਪਹਿਲ ਦਿੰਦੇ ਹਾਂ ਕਿ ਪਰਿਵਾਰਾਂ ਦੇ ਵਿੱਚ, ਤੇ ਇਹ ਬਹੁਤ ਵੱਡੀ ਦਿੱਕਤ ਆ। ਅੱਜ ਕੱਲ੍ਹ ਦੇ ਟੀਨਏਜਰਸ ਉਹਨਾਂ ਦੀਆਂ ਆਪਣੀਆਂ ਅਟਰੈਕਸ਼ਨਾਂ ਨੇ, ਉਹਨਾਂ ਦੀਆਂ ਆਪਣੀਆਂ ਸੰਗਤਾਂ ਨੇ, ਉਹ ਸਕੂਲਾਂ 'ਚ ਜਾਂਦੇ ਆ, ਹੋਰਨਾਂ ਬੱਚਿਆਂ ਨੂੰ ਮਿਲਦੇ ਆ, ਹੋਰਨਾਂ ਭਾਸ਼ਾਵਾਂ, ਹੋਰਨਾਂ ਸੱਭਿਅਤਾਵਾਂ ਨੂੰ ਸਿੱਖਣਾ, ਭਾਸ਼ਾਵਾਂ ਨੂੰ ਸਿੱਖਣਾ ਕੁਛ ਵੀ ਗਲਤ ਨਹੀਂ ਹੈ, ਪਰ ਬਸ਼ਰਤੇ ਕਿ ਤੁਸੀਂ ਆਪਣਾ ਆਪ, ਆਪਣੀ ਆਇਡੈਂਟਿਟੀ ਜਿਹੜੀ ਆ ਉਹਨੂੰ ਨਾ ਲੂਜ਼ ਕਰੋ, ਉਹਨੂੰ ਨਾ ਛੱਡੋ। ਜੀ। ਜੀ ਆਇਡੈਂਟਿਟੀ ਹੈ ਇੱਕ, ਇਹ ਹਰ ਇੱਕ ਨੂੰ ਹਰ ਇੱਕ ਨੂੰ ਇਹ ਫਿਕਰ ਹੈਗਾ ਹੈ। ਜੀ, ਜੀ। ਕੋਈ ਨਵਾਂ ਪੇਰੈਂਟ ਆ, ਹੂੰ, ਕੋਈ ਸਾਡੇ ਪੇਰੈਂਟਸ ਆ ਜਾਂ ਸਾਡੇ ਗ੍ਰੈਂਡ ਪੇਰੈਂਟਸ ਆ, ਕੋਈ ਵੀ ਆ, ਹੂੰ। ਸਾਰਿਆਂ ਨੂੰ ਇਹ ਫਿਕਰ ਹੈਗਾ ਜੀ। ਆ।
ਹਜੇ ਜਿਹੜੇ ਜਿਨ੍ਹਾਂ ਦਾ ਫਿਕਰ ਹੈ, ਜਿਹਨਾਂ ਦਾ ਫਿਕਰ ਹੈ ਨਾ, ਹੂੰ ਹੂੰ ਉਹਨਾਂ ਨੂੰ ਹਜੇ ਫਿਕਰ ਨਹੀਂ ਹੋਊਗਾ, ਉਹਨਾਂ ਨੂੰ ਅੱਗੇ ਜਾ ਕੇ ਫਿਕਰ ਹੋਊਗਾ। ਹੂੰ ਕਈ ਵਾਰੀ ਅਸੀਂ ਵੀ, ਜਿਹੜੇ ਤੁਸੀਂ ਪੰਜਾਬ ਦੀ ਗੱਲ ਕੀਤੀ ਆ ਨਾ, ਹੂੰ ਜਿਹੜੇ ਅਸੀਂ ਵੀ ਪੰਜਾਬ ਤੋਂ ਆਏ ਆ, ਸਾਡੇ ਪੇਰੈਂਟਸ ਆਏ ਆ, ਜਾਂ ਕਿਸੇ ਦੇ ਗ੍ਰੈਂਡ ਪੇਰੈਂਟਸ ਵੀ ਆਏ ਆ ਨਾ, ਜੀ ਜੀ ਉਹ ਵੀ ਅਸੀਂ ਆਪਣਾ ਲਾਈਫ ਸਟਾਈਲ ਬਹੁਤਾ ਇਸ ਤਰ੍ਹਾਂ ਨਹੀਂ ਦੇਖਿਆ ਹੈਗਾ। ਹੂੰ ਅਸੀਂ ਦੂਜਾ ਲਾਈਫ ਸਟਾਈਲ ਗੋਰਿਆਂ ਵਾਲਾ ਜ਼ਿਆਦਾ ਕਰ ਲਿਆ, ਜੀ ਜੀ ਤੇ ਆਪਣੀ ਸੋਚ ਨੂੰ ਨਹੀਂ ਵਿਕਸਿਤ ਕੀਤਾ, ਨਕਲ। ਹੂੰ ਅਸੀਂ ਬਹੁਤੀ ਵਾਰੀ ਆਲੇ ਦੁਆਲੇ ਦੇਖਦੇ ਆ, ਆਉਂਦੇ ਆ, ਜਾਂਦੇ ਆ, ਕਈ ਫੰਕਸ਼ਨਾਂ ਤੇ ਜਾਂਦੇ ਆ, ਉਹਨਾਂ ਦਾ ਜਿਹੜਾ ਹੈ ਨਾ ਉਦਾਂ ਕਰਨ ਲੱਗ ਗਏ। ਆਪਣੇ ਹੂੰ ਨੂੰ ਰੱਖਿਆ ਨਹੀਂ, ਜੀ ਦੂਜੇ ਨੂੰ ਛੱਡਿਆ ਨਹੀਂ। ਜੀ ਇਹ ਤਾਂ ਹੁਣ ਆਪਾਂ ਵੱਡਿਆਂ ਦੀ ਗੱਲ ਕਰਦੇ ਆ ਨਾ, ਹੂੰ ਇਹਨਾਂ ਦੇ ਨਿਆਣੇ ਉੱਥੋਂ ਵੀ ਆਏ ਆ ਜਾਂ ਇੱਥੋਂ ਵੀ ਆਏ, ਦੇਖ ਦੇਖ ਕੇ ਉਹ ਫਲਾਣੇ ਨੇ ਐਂ ਕੀਤਾ ਸੀ, ਐਂ ਕੀਤਾ ਸੀ। ਇਸ ਤਰ੍ਹਾਂ ਨਿਆਣਿਆਂ ਦੇ ਪ੍ਰਭਾਵ ਪੈਂਦੇ ਆ, ਸਿਆਣਿਆਂ ਤੇ ਪ੍ਰਭਾਵ ਪੈਂਦੇ ਆ ਸਾਰੇ। ਹੁਣ ਜਿਹੜੀ ਉਹ ਗੱਲ ਕਰਦੇ ਆ, ਉਹ ਛੋਟੇ ਹੁੰਦਿਆਂ ਤੋਂ ਬੱਚਿਆਂ ਤੋਂ ਕਰਦੇ ਆ। ਜਦੋਂ ਬੱਚੇ ਛੋਟੇ ਹੁੰਦੇ ਆ ਨਾ, ਜੀ ਜੀ ਉਹਨੂੰ ਜੋ ਤੁਸੀਂ ਦਿਮਾਗ ਵਿੱਚ ਪਾ ਦੋਗੇ, ਉਹ ਦਿਮਾਗ ਦੇ ਵਿੱਚ ਕੋਰਾ ਪੇਪਰ ਹੁੰਦਾ, ਉਹਨਾਂ ਦਾ ਦਿਮਾਗ, ਉਹ ਦਿਮਾਗ ਦੇ ਵਿੱਚ ਗੱਲਾਂ ਰਹਿੰਦੀਆਂ। ਪਰਿਵਾਰ ਨੂੰ ਇਕੱਠਿਆਂ ਰੱਖਣਾ, ਪਰਿਵਾਰ ਦੇ ਵਿੱਚ ਜਿਹੜੇ ਆਪਣੇ ਬੱਚਿਆਂ ਨੂੰ ਕਲਚਰ ਸਿਖਾਲਣਾ, ਆਪਣੇ ਧਰਮ ਬਾਰੇ ਦੱਸਣਾ, ਜੀ ਆਪਣੀਆਂ ਜਿਹੜੀਆਂ ਰਿਸਪੈਕਟਸ ਹੁੰਦੀਆਂ ਵੱਡਿਆਂ ਛੋਟਿਆਂ ਦੀਆਂ, ਇਹ ਕੋਈ ਕ੍ਰਾਈਮ ਨਹੀਂਗਾ, ਬਿਲਕੁਲ ਜੀ ਜੀ ਇਹ ਸਾਡਾ ਫਰਜ਼ ਆ ਕਿ ਉਹਨਾਂ ਨੂੰ ਦੱਸੀਏ। ਇੱਕ ਗੱਲ ਕਹਿ ਕੇ ਛੁਟਕਾਰਾ ਕਰ ਲੈਣਾ, ਹੂੰ ਇਹ ਤਾਂ ਜੀ ਬਹੁਤਾ ਟਾਈਮ ਬਾਹਰ ਹੀ ਰਹਿੰਦੇ ਆ। ਹਾਂਜੀ ਬਾਕੀ ਹਾਂਜੀ ਆਪਾਂ ਵੀ ਬਹੁਤਾ ਟਾਈਮ ਰਹਿੰਦੇ ਆ, ਹੂੰ ਆਪਾਂ ਕਿਵੇਂ ਬਿਹੇਵ ਕਰਦੇ ਆ, ਸਾਨੂੰ ਫਿਕਰ ਹੁੰਦਾ। ਅਸੀਂ ਜੀ ਪਰਿਵਾਰ ਲਈ ਕਮਾਉਂਦੇ ਆ ਬਾਹਰ ਜਾ ਕੇ ਨਾ, ਹੂੰ ਬੱਚੇ ਤਾਂ ਚਲੋ ਪੜ੍ਹਦੇ ਆ, ਤੇ ਆਪਾਂ ਕਿ ਉਹਨਾਂ ਵਾਲੀਆਂ ਹੈਬਿਟਸ ਲੈ ਆਉਂਦੇ ਆ, ਉਹਨਾਂ ਦੀਆਂ ਹੈਬਿਟਸ ਆਪਾਂ ਦੇਖਦੇ ਆ, ਜਿਹੜੇ ਵੱਡੇ ਹੋਏ ਕੰਮਾਂ ਤੇ ਜਾਂਦੇ ਆ, ਉਹਨਾਂ ਦੀਆਂ ਸਾਡੇ ਨਾਲ ਬਿਲਕੁਲ ਮੈਚ ਨਹੀਂ ਕਰਦੀਆਂ ਹੈਗੀਆਂ। ਹੂੰ ਜੇ ਹੁਣ ਤੁਸੀਂ ਵੱਡਿਆਂ ਵਾਲੀ ਦੇਖ ਲਓ, ਤੇ ਉੱਥੇ ਕੋਈ ਮਤਲਬ ਨਹੀਂ ਹੁੰਦਾ, ਵਿਆਹ ਬਰੇ ਵੀ ਆ, ਉਹ ਵੀ ਇੱਧਰ ਉੱਧਰ ਮੂੰਹ ਮਾਰਦੇ ਫਿਰਦੇ, ਅਸੀਂ ਏਦਾਂ ਕਰਦੇ ਆ। ਜੀ 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 ਬਿਲਕੁਲ ਸੋ ਉਹਨਾਂ ਦੀਆਂ ਹੈਬਿਟਸ ਇਸ ਤਰ੍ਹਾਂ ਨਹੀਂ ਆ ਜਾਂਦੀਆਂ, ਜਿਹੜਾ ਅਸੀਂ ਛੁਟਕਾਰਾ ਪਾਉਣ ਦੀ ਗੱਲ ਕਰਦੇ ਆ। ਹੂੰ ਇਹ ਬਲੇਮ ਉਹਨਾਂ ਤੇ ਬੱਚਿਆਂ ਤੇ ਨੀਗਾ, ਇਹ ਸਾਡਾ ਫਰਜ਼ ਆ, ਸਾਡੇ ਤੇ ਆਉਂਦਾ। ਹੁਣ ਜੀ ਕਈਆਂ ਦਾ ਹੋਊਗਾ ਰੋਜੀ ਰੋਟੀ ਕਮਾਈਏ ਕਿ ਨਿਆਣੇ ਵੱਲ ਦੇਖੀਏ। ਜੇ ਨਿਆਣੇ ਆ ਤੇ ਇਹੀ ਤੁਹਾਡੀ ਕਹਿੰਦੇ ਹੁੰਦੇ ਆ ਵੀ ਠੀਕ ਆ, ਉਹਨਾਂ ਨੂੰ ਰੋਟੀ ਖਵਾਉਣਾ ਸਾਡਾ ਫਰਜ਼ ਆ, ਜੀ ਉਹ ਢਿੱਡ ਨਾ ਸੌਣ ਸਾਡਾ ਫਰਜ਼ ਆ। ਪਰ ਆ ਜਿਹੜੀਆਂ ਬਹੁਤੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣੀਆਂ ਨਾ, ਤੁਸੀਂ ਅਮੀਰ ਬਣਨਾ ਉਹ ਹੈਬਿਟ ਦੇ ਕੇ, ਤੁਹਾਨੂੰ ਕੋਈ ਫਿਕਰ ਨਹੀਂ ਹੋਊ। ਸੋ ਛੋਟੇ ਹੁੰਦੇ ਬੱਚੇ ਆ ਨਾ ਜਿਹੜੇ, ਉਹ ਅਸੀਂ ਆਲਵੇਜ਼ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਸਿੱਖਿਆ ਦੇ ਲਓ, ਬਿਠਾ ਕੇ ਇੱਕ ਸਬਕ ਸਿਖਾ ਲਓ, ਤਾਂ ਨਹੀਂ ਉਹਨੇ ਸਿੱਖਣਾ। ਤੁਸੀਂ ਉਹਨਾਂ ਨੂੰ ਕਿਤਾਬ ਲਿਖ ਕੇ ਦੇ ਦਿਓ, ਤਾਂ ਨਹੀਂ ਉਹਨੇ ਸਿੱਖਣਾ। ਉਹਨੇ ਸਿੱਖਣਾ ਕਿੱਥੋਂ ਆ? ਜੀ ਤੇ ਜੇ ਪੇਰੈਂਟਸ ਹੀ ਉੱਚੀ ਉੱਚੀ ਬੋਲ ਕੇ ਲੜੀ ਜਾਂਦੇ ਆ ਨਾ, ਉੱਥੇ ਘਰਾਂ ਦੇ ਵਿੱਚ ਇਹ ਹੁਣ ਤੇ ਕਈਆਂ ਦਾ ਨਾ ਉਹ ਚੀਜ਼ਾਂ ਵੀ ਦੇਖ ਲਈਆਂ, ਜੀ ਤੇ ਜੇ ਉਹ ਤੁਸੀਂ ਦੇਖੋਗੇ ਨਾ, ਬੱਚੇ ਉੱਚੀ ਉੱਚੀ ਲੜਦੇ ਆ, ਉਹਨਾਂ ਦੇ ਜੇ ਤੁਸੀਂ ਕਿਸੇ ਨੇ ਪੇਰੈਂਟਸ ਦੇਖੇ ਆ, ਉਹ ਵੀ ਓਦਾਂ ਹੀ ਕਰਦੇ ਸੀ। ਜਿੱਦਾਂ ਬੱਚਾ ਦੇਖ ਕੇ ਸਿੱਖਦਾ ਆ ਨਾ, ਜੀ ਤਾਂ ਤੁਹਾਨੂੰ ਸੁਣ ਕੇ ਤੁਹਾਡੇ ਲੈਕਚਰ ਤੋਂ ਕੁਝ ਨਹੀਂ ਲਰਨ ਕਰਦਾ, ਜੀ ਬਿਲਕੁਲ ਤੁਹਾਡੇ ਲੈਕਚਰ ਤੋਂ ਤਾਂ ਕੁਝ ਨਹੀਂ ਲੈਣਾ ਉਹਨੇ। ਹੁਣ ਕਈ ਪ੍ਰੈਕਟੀਕਲੀ ਤੁਸੀਂ ਆਪਣੇ ਜਿੰਨੇ ਵੀ ਤੁਸੀਂ ਸੁਣਦੇ ਆ, ਪ੍ਰੈਕਟੀਕਲੀ ਦੇਖ ਲਓ, ਤੁਸੀਂ ਆਪਣੇ ਘਰਾਂ ਦੇ ਵਿੱਚ ਨਿਗਾਹ ਮਾਰ ਕੇ ਦੇਖੋ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਦੇਖੋ, ਆਪਣੇ ਘਰਾਂ ਦੇ ਵਿੱਚ ਦੇਖੋ, ਤੇ ਜਿਨ੍ਹਾਂ ਦੇ ਨਿਆਣੇ ਆ, ਜਿਨ੍ਹਾਂ ਦੀਆਂ ਹੈਬਿਟਸ ਏਦਾਂ ਦੀਆਂ ਆ, ਜਾਂ ਉਹ ਲੜਦੇ ਆ, ਜਾਂ ਉਹ ਉੱਚੀ ਉੱਚੀ ਬੋਲਦੇ ਆ, ਜਾਂ ਉਹ ਕੁਝ ਵੀ ਕਰਦੇ ਆ, ਤੇ ਉਹਨਾਂ ਦੇ ਘਰ ਦੇ ਵਿੱਚ ਏਦਾਂ ਦਾ ਉਹ ਹੈਗਾ ਮਾਹੌਲ ਆ, ਮਾਹੌਲ ਉਹਨਾਂ ਦੇ ਪੇਰੈਂਟਸ ਦਾ ਏਦਾਂ। ਸੋ ਤਾਂ ਕਰਕੇ ਉਹਨਾਂ ਨੂੰ ਇਹ ਦਿਮਾਗ 'ਚ ਹੀ ਨਹੀਂ ਆਇਆ ਕਿ ਅਸੀਂ ਬੜੇ ਪਿਆਰ ਦੇ ਨਾਲ ਹੌਲੀ ਦੇਣੀ, ਓਦਾਂ ਵੀ ਤਾਂ ਗੱਲ ਕਰ ਸਕਦੇ ਆ। ਬਿਲਕੁਲ ਕਈ ਵਾਰੀ ਨਾ ਆਪਾਂ ਭੈਣ ਭਰਾਵਾਂ ਨਾਲ ਕਰਨੀ ਆ, ਗ੍ਰੈਂਡ ਪੇਰੈਂਟਸ ਨਾਲ ਕਰਨੀ ਆ, ਪਰ ਕਈ ਤੁਸੀਂ ਬੱਚਿਆਂ ਨੂੰ ਦੇਖਿਆ ਹੋਣਾ, ਪੇਰੈਂਟਸ ਨੂੰ ਵੀ ਕੁਝ ਨਹੀਂ ਸਮਝਦੇ। ਜੀ ਬਿਲਕੁਲ ਕਈ ਵਾਰੀ ਨਾ ਆਪਾਂ ਵਹਿਬਤ ਵੀ ਆਪ ਪਾਉਣੇ ਜਵਾਕ ਦੇ ਵਿੱਚ, ਛੋਟੇ ਜਵਾਕ ਦੇ ਵਿੱਚ, ਉਹਨੂੰ ਮਤਲਬ ਜੋ ਆਪਾਂ ਇੱਥੇ ਚੀਜ਼ ਦੇਖਦੇ ਆ, ਪਹਿਲਾਂ ਤਾਂ ਪਿੰਡਾਂ ਦੇ ਵਿੱਚ ਵੀ ਇਹ ਮਾਹੌਲ ਹੁੰਦਾ ਸੀਗਾ ਕਿ ਬਈ ਜਾਂ ਐਂ ਕਰ, ਫਲਾਣੇ ਨੂੰ ਗਾਲ ਕੱਢ ਦੇ, ਫਲਾਣੇ ਦੇ ਡੰਡਾ ਮਾਰ, ਕੋਈ ਚੀਜ਼ ਹੈ ਉਹ ਹੱਥ 'ਚ ਫੜੀ ਹੁੰਦੀ ਹੈ, ਮੰਮਾ ਨੂੰ ਕਹਦੇ ਇਹ ਹੈ ਨੀ ਗੀ, ਉਹ ਉੱਥੋਂ ਤਾਂ ਝੂਠ ਮਾਰਨਾ ਸਿੱਖਦਾ ਜਵਾਕ, ਕਿ ਬਈ ਹੱਥ ਦੇ ਵਿੱਚ ਚੀਜ਼ ਫੜੀ ਹੋਈ ਆ, ਮੋਬਾਇਲ ਫੜਿਆ ਹੁੰਦਾ ਹੱਥ 'ਚ, ਆਪਾਂ ਕਹਿ ਦਿੰਦੇ ਪਾਪਾ ਨੂੰ ਕਹਦੇ, ਚਾਚਾ ਨੂੰ ਕਹਦੇ, ਹੈ ਨੀ ਗਾ ਮੋਬਾਇਲ, ਤਾਂ ਲੁਕੋ ਲਿਆ। ਸੋ ਉੱਥੋਂ ਉਹਦੀ ਕਲਾਸ ਸ਼ੁਰੂ ਹੋ ਜਾਂਦੀ ਹੈ ਕਿ ਲੈ ਵੀ ਝੂਠ। ਇੱਕ ਚੀਜ਼ ਹੋਰ ਆਪਾਂ ਦੇਖਦੇ ਹਾਂ, ਜਦੋਂ ਬੱਚਾ ਆਪਣੇ ਪਾਪਾ ਦੇ ਮਾਰਦਾ ਥੱਪੜ ਕਹਿ ਲਓ ਜਾਂ ਚੌੜ ਦੇ ਵਿੱਚ, ਤਾਂ ਉਹਦੀ ਮਾਂ ਕਈ ਵਾਰੀ ਉਹਨੂੰ ਹੱਲਾਸ਼ੇਰੀ ਦਿੰਦੀ ਹੈ, ਤਾਂ ਉਹ ਉੱਥੇ ਉਹਦੇ ਪੱਕ ਜਾਂਦੀ ਆ ਆਦਤ। ਬਾਅਦ ਦੇ ਵਿੱਚ ਆਪਾਂ ਉਹਨੂੰ ਕਹਿੰਦੇ ਯਾਰ ਸਾਡਾ ਬੱਚਾ ਤਾਂ ਆਖੇ ਨਹੀਂ ਲੱਗਦਾ, ਫਿਰ ਜੋ ਆਪਣੀ ਮਾਂ ਨੂੰ ਕੋਈ ਬੋਲ ਕਬੋਲ ਕਰਦਾ, ਤੇ ਉਹਨੂੰ ਦੂਜੇ ਹੱਲਾਸ਼ੇਰੀ ਦਿੰਦੇ ਆ ਕਿ ਬਈ
ਚੱਲ ਇਦਾਂ ਕਰ ਇਹ ਚੀਜ਼ਾਂ ਗਲਤ ਆ। ਅਸੀਂ ਉਹਨੂੰ ਲਾਡ ਪਿਆਰ ਦੇ ਵਿੱਚ ਦੂਜੇ ਪਾਸੇ ਲਿਜਾ ਰਹੇ ਹਾਂ, ਤੇ ਜਦੋਂ ਇੱਥੇ ਆਪਾਂ ਆਉਣੇ ਆ, ਇੱਥੇ ਆਪਾਂ ਨੂੰ ਲੱਗਦਾ ਕਿ ਜੇ ਇਹ ਬੱਚਾ ਜਿਹੜੀਆਂ ਇਹਦੀਆਂ ਆਦਤਾਂ ਨੇ, ਚਾਹੇ ਉਹ ਦੋਸਤਾਂ ਦੇ ਨਾਲ ਜ਼ਿਆਦਾ ਰਹਿੰਦਾ, ਤੇ ਇਹ ਇੱਥੋਂ ਦਾ ਕਲਚਰ ਆ, ਇਹ ਇੱਥੋਂ ਦਾ ਕਲਚਰ ਜ਼ਰੂਰ ਆ, ਠੀਕ ਆਪਾਂ ਮੰਨਦੇ ਆ, ਪਰ ਇਹਨੂੰ ਇਸ ਕਲਚਰ ਨੂੰ ਅਸੀਂ ਵਰਤਣਾ ਕਿਵੇਂ? ਰਹਿਣਾ ਤਾਂ ਹੁਣ ਇੱਥੇ ਹੀ ਆ, ਵਰਤਣਾ ਵੀ ਇੱਥੇ ਹੀ ਪੈਣਾ, ਪਰ ਇਹ ਸਾਡੇ ਸੂਟੇਬਲ ਕਿਵੇਂ ਹੋਵੇ, ਸਾਡੀ ਵਿਚਾਰ ਚਰਚਾ ਇਹਦੇ ਤੇ ਹੋਣੀ ਚਾਹੀਦੀ ਹੈ। ਨਾ ਬੇਸ਼ੱਕ ਆਪਾਂ ਲੱਖ ਨੂੰ ਕਹੀਏ ਕਿ ਇਹ ਆ ਚੰਗਾ, ਆ ਮਾੜਾ, ਏ ਮਾੜਾ, ਬੀ ਮਾੜਾ, ਸੀ ਚੰਗਾ, ਕੁਛ ਵੀ ਕਰ ਲਈਏ, ਪਰ ਅਸਲ ਦੇ ਵਿੱਚ ਸਹੀ ਮਿਹਨਤ ਗੱਲ ਤਾਂ ਇੱਥੇ ਆ ਕੇ ਅਰਥ ਨਿਕਲਣਾ ਕਿ ਜਦੋਂ ਅਸੀਂ ਇਸ ਚੀਜ਼ ਨੂੰ ਦੇਖਾਂਗੇ ਕਿ ਭਾਈ ਆ ਇੱਥੇ ਸਿਸਟਮ ਹੈ, ਇਸ ਸਿਸਟਮ ਦੇ ਵਿੱਚ ਤੁਸੀਂ ਰਹਿਣਾ ਤਾਂ ਤੁਸੀਂ ਇੱਥੇ ਹੀ ਪੈਣਾ, ਜਾਂ ਤੁਹਾਡਾ ਚਾਹੇ ਫਾਈਨੈਂਸ਼ੀਅਲੀ ਤੁਹਾਡੀ ਮਜਬੂਰੀ ਹੈ, ਚਾਹੇ ਤੁਹਾਡੀ ਕਾਰੋਬਾਰੀ ਮਜਬੂਰੀ ਹੈ, ਚਾਹੇ ਤੁਹਾਡਾ ਉੱਥੋਂ ਦਾ ਸਿਸਟਮ ਹੀ ਛੱਡਤਾ, ਨਾ ਸਾਡੇ ਕੋਲ ਉੱਥੋਂ ਦਾ ਕੋਈ ਉੱਥੋਂ ਦੀ ਪਛਾਣ ਹੈ, ਨਾ ਸਾਡੇ ਕੋਲ ਉੱਥੋਂ ਦਾ ਕੋਈ ਰਹਿਣ ਸਹਿਣ ਹੈ, ਜਦੋਂ ਅਸੀਂ ਛੱਡ ਆਏ ਸਾਰਾ ਕੁਛ, ਰਹਿਣਾ ਤਾਂ ਇੱਥੇ ਹੀ ਹੈ, ਪਰ ਉਸ ਰਹਿਣ ਸਹਿਣ ਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਤੇ ਆਪਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਜਿਸ ਚੀਜ਼ ਨੂੰ ਅਸੀਂ ਅਨੁਸ਼ਾਸਨ ਕਹਿੰਦੇ ਆ ਉਹਦੇ ਵਿੱਚ ਕਿਵੇਂ ਰੱਖੀਏ, ਪਲੱਸ ਉਹਨਾਂ ਨੂੰ ਵੀ ਇਹ ਨਾ ਲੱਗੇ ਕਿ ਯਾਰ ਸਾਨੂੰ ਤਾਂ ਇਹ ਗੁਲਾਮ ਬਣਾਈ ਬੈਠੇ, ਸਾਨੂੰ ਤਾਂ ਕੁਝ ਕਰਨ ਹੀ ਨਹੀਂ ਦਿੰਦੇ। ਜੇ ਉਹ ਇਸ ਚੀਜ਼ ਚੋਂ ਨਿਕਲ ਗਏ ਫਿਰ ਤਾਂ ਹੋ ਸਕਦਾ ਹੋਰ ਜ਼ਿਆਦਾ ਬਾਗੀ ਹੋ ਜਾਣ। ਜੀ ਜੀ ਬਿਲਕੁਲ। ਜੇ ਹੁਣ ਜਿੱਥੇ ਵੀ ਰਹਿੰਦੇ ਆ ਤੁਸੀਂ, ਜਿਸ ਕੰਟਰੀ ਦੇ ਵਿੱਚ ਵੀ ਰਹਿੰਦੇ ਆ, ਸਾਰੇ ਲੋਕ ਮਾੜੇ ਨੇ। ਜੀ ਬਿਲਕੁਲ, ਉਹਨਾਂ ਦਾ ਉਹ ਕਲਚਰ ਆ ਜੀ। ਪਰ ਕੁਝ ਕੁ ਲੋਕਾਂ ਨੂੰ ਤੁਸੀਂ ਦੇਖਦੇ ਆ ਕਿ ਉਹਨਾਂ ਦੇ ਘਰ ਵਿੱਚ ਵਿਗੜਿਆ ਹੋਇਆ ਕਲਚਰ, ਇਹਦਾ ਮਤਲਬ ਸਾਰੀ ਕਮਿਊਨਿਟੀ ਦਾ ਕਲਚਰ ਵਿਗੜਿਆ ਨਹੀਂ ਹੁੰਦਾ। ਬਿਲਕੁਲ ਤੇ ਸਹੀ, ਹੁਣ ਸਾਡੇ ਵੀ ਦੇਖ ਲਓ, ਜੀ ਸਾਡੇ ਵੀ ਜਿੱਦਾਂ ਤੀਜੀ ਪੀੜ੍ਹੀ ਦੇ ਲੋਕ ਹੈਗੇ ਆ ਇੱਥੇ, ਜੀ ਉਹ ਐਂ ਨਹੀਂ ਲੱਗਦਾ ਕਿ ਬੱਚੇ ਉਹ ਪੰਜਾਬ ਦੇ ਆ ਜਾਂ ਬੱਚੇ ਇੱਥੇ ਬਹੁਤ ਇੱਧਰ ਦੇ। ਹਾਂਜੀ ਬਿਲਕੁਲ। ਹਾਂ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤਿੰਨ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ। ਜੀ 3 ਪੀੜ੍ਹੀਆਂ ਉਹ ਇਕੱਠੀਆਂ ਰਹਿੰਦੀਆਂ। ਅੱਛਾ, ਉਹਨਾਂ ਦੇ ਘਰ ਦਾ ਇਹ ਨਾ ਜੋ ਵੀ ਕੋਈ ਵੱਡਾ ਆਰਗੇਨਾਈਜ਼ ਕਰਦਾ ਆ ਉਹਨਾਂ ਨੇ, ਹਾਂਜੀ, ਜੋ ਉਹਨਾਂ ਦੇ ਘਰ ਦਾ ਕਲਚਰ ਬਣਾਇਆ ਉਹਨਾਂ ਨੇ, ਸੋ ਇਹ ਗੋਰਿਆਂ ਦੇ ਵਿੱਚ ਵੀ ਹੈਗਾ। ਇਹ ਹੁਣ ਤੇ ਵੈਸੇ ਇਹਨਾਂ ਦੇ ਕਈਆਂ ਦੇ ਨਿਆਣੇ ਵੀ ਨਾਲ ਰਹਿੰਦੇ ਆ, ਜੀ ਮਾਪੇ ਵੀ ਨਾਲ ਰਹਿੰਦੇ ਆ, ਐਸੀ ਨਹੀਂ ਗੱਲ। ਉਹ ਡਿਪੈਂਡ ਤੁਹਾਡੀ ਫੈਮਿਲੀ ਕਿੱਦਾਂ ਹੈ। ਉਹਨਾਂ ਦੀਆਂ ਫੈਮਿਲੀਆਂ ਵੀ ਨਾਲ ਰਹਿੰਦੀਆਂ ਆ, ਸੋ ਉਹਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਨਾ ਉਹ ਲੀਕ ਬਾਈ ਹੋਈ ਆ, ਫਿਰ ਇਸ ਚੀਜ਼ ਤੋਂ ਅਸੀਂ ਵਾਧੂ ਨਹੀਂ ਹੋਣਾ, ਤਾਂ ਸਾਡਾ ਜਿਹੜਾ ਆ ਇਹ ਇਕੱਠੇ ਰਹਿ ਸਕਦੇ ਆ। ਅਸੀਂ ਹਰੇਕ ਤਾਂ ਹੀ ਹੁੰਦਾ, ਸੰਜਮ ਰੱਖਦੇ ਆ ਉਹ। ਸੋ ਸਾਰੇ ਵੀ ਗੋਰੇ ਏਦਾਂ ਨਹੀਂ ਹੈਗੇ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੇ ਸਾਡੇ ਬੱਚੇ ਆ ਸਾਰਾ ਕੁਛ ਮਾੜਾ ਹੀ ਸਿੱਖਦੇ ਆ, ਚੰਗਾ ਵੀ ਸਿੱਖਦੇ ਆ, ਪਰ ਸਿੱਖਣ ਦਾ ਵੀ ਤਰੀਕਾ ਹੁੰਦਾ ਨਾ, ਵੀ ਤੁਸੀਂ ਬੱਚਿਆਂ ਨੂੰ ਜੋ ਦੱਸਦੇ ਆ ਵੀ ਚੰਗੀਆਂ ਆਦਤਾਂ ਲੈ ਲਓ ਹਰੇਕ ਤੋਂ। ਹਾਂਜੀ ਬਿਲਕੁਲ। ਬਾਕੀ ਇਹ ਨਹੀਂ ਵੀ ਸਾਰਿਆਂ ਦਾ ਜਿਹੜਾ ਕਲਚਰ ਹੈਗਾ ਤੁਸੀਂ ਆਪਣੇ ਘਰੇ ਘੜੀਸ ਲਿਆਉਂਦੇ ਆ ਸਾਰਾ ਕੁਛ। ਹੁਣ ਅਸੀਂ ਵਿਆਹਾਂ ਸ਼ਾਦੀਆਂ 'ਚ ਦੇਖਦੇ ਆ ਜਿਹੜੇ ਸਾਡੇ ਕਲਚਰ ਹੈ ਹੀ ਨਹੀਂ ਸੀਗੇ, ਈਵਨ ਆਨੰਦ ਕਾਰਜ ਵੇਲੇ ਵੀ ਉਹ ਅਸੀਂ ਬਾਹਰੋਂ ਚੱਕ ਲਿਆਂਦੇ ਆ, ਜਾਂ ਸਾਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਵਾਧੂ ਵਧਾ ਲਏ ਆ, ਹਨਾ। ਉਹ ਸਾਡੇ ਕਲਚਰ ਹੀ ਨਹੀਂਗਾ, ਉਹ ਸਾਡੀਆਂ ਚੀਜ਼ਾਂ ਹੀ ਨਹੀਂ ਹੈਗੀਆਂ। ਸੋ ਚਲੋ ਆਪਾਂ ਕਲਚਰ ਦੇ ਤਾਂ ਵੱਡੇ ਹੋ ਕੇ ਕਰਨਗੇ। ਛੋਟੇ ਬੱਚਿਆਂ ਦੀ ਆਪਾਂ ਗੱਲ ਕਰਦੇ ਸੀ, ਛੋਟਿਆਂ ਦੇ ਉੱਤੇ ਰਹਿੰਦੇ ਆ। ਤੇ ਜਦੋਂ ਛੋਟਾ ਹੀ ਹੁੰਦਾ ਬੱਚਾ, ਉਸ ਵੇਲੇ ਸਾਡਾ ਖਾਸ ਖਿਆਲ ਰੱਖਣਾ ਚਾਹੀਦਾ ਸਾਨੂੰ। ਜੀ ਉਦਾਂ ਤਾਂ ਜਿਹੜੇ ਕਹਿੰਦੇ ਹੈਗੇ ਆ, ਜਿਨ੍ਹਾਂ ਦੇ ਰਿਸਰਚਾਂ ਕੀਤੀਆਂ ਹੋਈਆਂ ਕਿ ਜਦੋਂ ਹਜੇ ਬੱਚੇ ਦੇ ਜੰਮਣ ਤੋਂ ਪਹਿਲਾਂ ਹੀ ਉਹ ਬਹੁਤਾ ਕੁਛ ਆ ਜਿਹੜਾ ਨਾ, ਉਹਨੂੰ ਉਹ ਆਦਤਾਂ ਜੋ ਤੁਸੀਂ ਬੋਲਦੇ ਆ, ਸੁਣਦੇ ਆ, ਗੁੱਸੇ ਹੁੰਦੇ ਆ, ਲੜਦੇ ਆ, ਖਾਂਦੇ ਆ, ਪੀਂਦੇ ਆ, ਉਹਦਾ ਅਸਰ ਹੁੰਦਾ ਹੈ ਉਹਦੇ ਤੇ। ਤੁਸੀਂ ਕਈਆਂ ਨੂੰ ਦੇਖਿਆ ਹੋਣਾ, ਕਈਆਂ ਦੇ ਛੋਟੇ ਛੋਟੇ ਬੱਚੇ ਆ ਗੁਰਦੁਆਰਾ ਸਾਹਿਬ ਵੀ ਦੇਖੇ ਹੋਣੇ, ਮੱਥਾ ਟੇਕੀ ਜਾਣਗੇ, ਹਨਾ। ਉਹਨਾਂ ਦੇ ਘਰ ਦੇ ਵਿੱਚ ਮਾਹੌਲ ਓਦਾਂ ਦਾ ਹੋਣਾ, ਕੋਈ ਨਾ ਕੋਈ ਉਹਨਾਂ ਦੇ ਗ੍ਰੈਂਡ ਪੇਰੈਂਟਸ, ਉਹਨਾਂ ਦੇ ਪੇਰੈਂਟਸ ਬੈਠ ਕੇ ਜ਼ਰੂਰ ਪਾਠ ਕਰਦੇ ਹੋਣਗੇ, ਅਰਦਾਸ ਕਰਕੇ ਮੱਥਾ ਟੇਕਦੇ ਹੋਣਗੇ। ਕਈ ਬੱਚੇ ਛੋਟੇ ਦੇਖਦੇ ਆ ਜੀ ਅਰਦਾਸ ਦੇ ਵਿੱਚ ਵੀ ਖੜੇ ਰਹਿੰਦੇ ਹਨਾ। ਇੱਕ ਧਾਰਮਿਕ ਪੱਖ ਹੀ ਨਹੀਂ ਲੈ ਰਹੇ, ਆਪਾਂ ਦੂਸਰੇ ਪੱਖਾਂ ਤੇ ਵੀ ਆਵਾਂਗੇ ਤਾਂ ਤੇ ਸ਼ਾਇਦ ਉਹ ਦੇਖਦੇ ਆ ਉਹਨਾਂ ਦੇ ਘਰ ਦੇ ਵਿੱਚ ਕੀ ਹੁੰਦਾ। ਤੇ ਕੁਝ ਕੁ ਬੱਚੇ ਅਸੀਂ ਦੇਖਦੇ ਆ ਵੀ ਉਹ ਜਦੋਂ ਬਾਬਾ ਜੀ ਆਪਣਾ ਹਾਰਮੋਨੀਅਮ ਵਜਾਉਂਦੇ ਆ, ਉਹ ਸਾਹਮਣੇ ਔਖੇ ਹੋ ਜਾਂਦੇ। ਉਹ ਸਾਹਮਣੇ ਬਹੁਤ ਔਖੇ ਹੁੰਦੇ ਆ, ਉੱਥੇ ਉਹਨਾਂ ਨੂੰ ਇਹ ਸਮਝ ਹੀ ਨਹੀਂ ਲੱਗਦੇ। ਇਹ ਵਿਚਾਰੇ, ਉਹ ਤਾਂ ਬੱਚੇ ਆ ਨਾ, ਛੋਟੇ ਆ ਬੱਚੇ। ਧਾਰਮਿਕ ਆ ਜਾਂ ਘਰੇ ਟੀਵੀ ਲੱਗਾ ਆ, ਘਰ ਦੇ ਕਹਿੰਦੇ ਹੁੰਦੇ ਆ ਤੂੰ ਉੱਠ ਕੇ ਟੱਪਣਾ ਨੱਚਣਾ ਕੋਈ ਮਾੜੀ ਗੱਲ ਨਹੀਂ, ਸਾਰਾ ਕੁਝ ਸਿੱਖਣਾ ਚਾਹੀਦਾ ਹੈ, ਸਭ ਕੁਝ ਸਿੱਖਣਾ ਚਾਹੀਦਾ। ਪਰ ਬੱਚੇ ਨੂੰ ਛੋਟੇ ਹੁੰਦੇ ਨੂੰ ਹੀ ਸਮਝਾਓ ਤੁਸੀਂ, ਉਹ ਬੱਚੇ ਦੇ ਮਨ ਦੇ ਉੱਤੇ ਅਸਰ ਪੈਂਦਾ ਹੈ। ਕਹਿੰਦੇ ਹੁੰਦੇ ਵੀ ਜੇ ਮਨ ਦੇ ਉੱਤੇ ਚੰਗਾ ਅਸਰ, ਉਹ ਤਾਂ ਵੱਡਾ ਹੋ ਕੇ ਵੀ ਉਹ ਚੰਗਾ ਹੀ ਬਣ, ਫਿਕਰ ਮੁੱਕ ਜਾਣਗੇ। ਜੇ ਤੁਸੀਂ 17-18 ਸਾਲ ਤੱਕ ਬੱਚੇ ਨੂੰ ਥੋੜਾ ਜਿਹਾ ਸੀਰੀਅਸ ਬਣਾ ਲੈਂਦੇ ਨਾ, ਨੂੰ ਕੋਈ ਫਿਕਰ ਦੀ ਲੋੜ ਨਹੀਂ ਹੈਗੀ ਉਹਦੀ। ਭਾਵੇਂ ਉਹ ਯੂਨੀਵਰਸਿਟੀ ਚਲ ਜਾਏ, ਉਹ ਜੋ ਮਰਜੀ ਜੌਬ ਤੇ ਚਲੇ ਜਾਏ, ਕਿਤੇ ਵੀ ਦੁਨੀਆ 'ਚ ਚਲੇ ਜਾਏ, ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ।
ਜੀ। ਹਾਂ, ਤੇ ਇੱਥੇ ਉਲਟਾ ਥੋੜ੍ਹਾ ਜਿਹਾ ਸਾਡੇ ਹੈਗਾ ਵੀ ਖੁੱਲ੍ਹ ਜ਼ਿਆਦਾ ਦੇ ਦਿੰਦੇ ਹਾਂ ਤੇ ਫਿਰ ਅਸੀਂ ਸਿਸਟਮ ਨੂੰ ਕੋਸਦੇ ਹਾਂ। ਸਿਸਟਮ ਨੂੰ ਜੀ, ਜੀ। ਕੋਸਣ ਲੱਗ ਜਾਂਦੇ ਹਾਂ। ਹੂੰ। ਕਿਉਂਕਿ ਇੱਥੇ ਤੁਸੀਂ ਜਿੱਦਾਂ ਅਸੀਂ ਦੇਖਦੇ ਹਾਂ ਨਾ, ਛੋਟੇ ਹੁੰਦਾ ਬੱਚਾ ਗੋਰਿਆਂ ਦਾ ਡਿੱਗ ਜਾਏ, ਅਜੇ ਤੁਰਨਾ ਸਿੱਖਦੇ ਹੁੰਦੇ ਆ ਨਾ, ਹਾਂਜੀ, ਹਾਂਜੀ। ਉਹ ਡਿੱਗ ਜਾਏ, ਉਹ ਹੂੰ, ਚੱਕਦੇ ਨੀਗੇ। ਹੂੰ, ਸਾਡੀ ਤਾਂ ਕੀੜੀ ਮਰ ਜਾਂਦੀ ਆ, ਸਾਡੇ ਤਾਂ ਬਿਲਕੁਲ। ਸਾਰਾ ਟੱਬਰ ਉਹਦੇ ਦੁਆਲੇ ਹੋ ਜਾਂਦਾ, ਹੋਏ ਹੋਏ ਆਹ ਕੀ ਹੋ ਗਿਆ, ਹੂੰ, ਹਨਾ। ਉਹ ਇੱਕ ਦੂਜੇ ਨੂੰ ਮਾਰਨ ਲੱਗ ਪਏ ਤੇ ਮਾੜੇ ਬੱਚੇ ਦੀ ਥੋੜੀ ਜਿਹੀ ਰੋਂਦਾ ਆ, ਜੀ, ਆਵਾਜ਼ ਨਿਕਲਦੀ ਆ ਨਾ, ਜੀ, ਜੀ। ਤੇ ਅਸੀਂ ਇੱਕ ਦੂਜੇ ਦੇ ਇਹਨੂੰ ਮਾਰ ਦਿੱਤਾ। ਹੂੰ। ਅਸੀਂ ਇਸ ਤਰ੍ਹਾਂ ਕਰਨ ਲੱਗ ਜਾਂਦੇ, ਲੋਲੇ ਬਣਾ ਲਏ ਨਿਆਣੇ ਅਸੀਂ ਆਪਣੇ। ਹੂੰ, ਸੋ ਤੁਸੀਂ ਜਦੋਂ ਕਿਤੇ ਗੋਰਿਆਂ ਦੇ ਦੇਖਦੇ ਆ ਨਿਆਣੇ ਆਲੇ ਦੁਆਲੇ, ਦੇਖੋ ਤੁਸੀਂ ਨਾ ਜੀ। ਪਰਿਵਾਰਾਂ ਨੂੰ, ਉਹ ਨਿਆਣੇ ਨੂੰ ਡਿੱਗੇ ਉਹਨੂੰ ਚੱਕਦੇ ਨੇ, ਹੂੰ, ਨਿਆਣਾ ਆਪ ਉੱਠੇ, ਹੂੰ, ਨਿਆਣਾ ਆਪ ਉੱਠਦੇ, ਸੈਲਫ ਡਿਪੈਂਡ। ਜੀ। ਤੇ ਅਸੀਂ ਕਹਿ ਦਿੰਦੇ ਸੈਲਫ ਡਿਪੈਂਡ ਹੋਰ ਚੀਜ਼ ਨੂੰ ਹੀ ਕਹਿੰਦੇ ਆ, ਹਨਾ। ਹੂੰ। ਅਸੀਂ ਹੋਰ ਚੀਜ਼ ਨੂੰ ਕਹਿੰਦੇ ਆ ਅਸੀਂ ਸੈਲਫ ਹੋਰ ਚੀਜ਼ ਡਿਪੈਂਡ। ਨੂੰ ਬਿਲਕੁਲ, ਸਾਡੇ ਲਈ ਆਜ਼ਾਦੀ, ਸੈਲਫ ਡਿਪੈਂਡੈਂਟ, ਹਾਂ, ਇਹਨਾਂ ਚੀਜ਼ਾਂ ਦੀਆਂ ਡੈਫੀਨੇਸ਼ਨਾਂ ਕੁਛ ਹੋਰ ਹੈ। ਕੁਛ ਹੋ ਰਿਹਾ ਜੀ। ਉੱਥੇ। ਅਸੀਂ ਦੇਖਦੇ ਆ, ਸਾਡੇ ਹੂੰ, ਨਿਆਣੇ ਪੜ੍ਹੇ ਵੀ ਆ ਇੱਥੇ, ਹੂੰ, ਜੰਮੇ ਇੱਥੇ ਆ, ਪੜ੍ਹੇ ਇੱਥੇ ਆ, ਅਸੀਂ ਵੀ ਆਲਾ ਦੁਆਲਾ ਵੇਖਦੇ ਆ ਜੀ। ਕਿ ਕਦੀ ਗੋਰਿਆਂ ਨੇ ਐਡੀ ਵੱਡੀ ਕਾਰ ਨੇ ਲੈ ਕੇ ਦਿੱਤੀ ਨਿਆਣਿਆਂ ਨੂੰ ਹਾਈ ਸਕੂਲ ਦੇ ਵਿੱਚ। ਹੂੰ। ਉਹਨਾਂ ਦੇ ਕੋਲ ਕੋਈ ਐਡੇ ਮਹਿੰਗੇ ਫੋਨ ਨਹੀਂ ਹੈਗੇ। ਜੀ। ਸੋ ਉਹ ਕਈ ਬੱਚੇ ਜਿਹੜੇ ਬੱਸ 'ਚ ਜਾਂਦੇ ਆ, ਕਈ ਹੂੰ, ਤੁਰ ਕੇ ਜਾਂਦੇ ਆ, ਕਈਆਂ ਨੂੰ ਮੈਂ ਹਜੇ ਵੀ ਬਾਈਕ ਤੇ ਦੇਖਦੀ ਆ ਹੂੰ। ਕਿ ਕਈ ਉਹ ਸਾਈਕਲਾਂ ਤੇ ਜਾਂਦੇ ਆ ਜਾਂਦੇ। ਸਕੂਲਾਂ ਦੇ ਵਿੱਚ। ਜੀ। ਸਾਡੇ ਬੱਚੇ ਤਾਂ ਨਹੀਂ ਨਾ ਜਾਂਦੇ। ਹੂੰ, ਅਸੀਂ ਬੱਚਿਆਂ ਨੂੰ ਜ਼ਿਆਦਾ ਹਨਾ ਲੋਲੋ ਪੋਪੋ 'ਚ ਜ਼ਿਆਦਾ ਲਾ ਲਿਆ ਆ ਜੀ। ਵੀ ਇਹ ਬਿਲ ਬੱਚੇ ਜਿਹੜੇ ਆ ਨਾ ਬਹੁਤੇ ਡਿਪੈਂਡ ਜਿਹੇ ਰਹਿੰਦੇ ਆ। ਤੇ ਹੂੰ, ਬਾਕੀ ਜੇ ਮਾਨਸਿਕ ਹਾਲਤ ਤੇ ਗੱਲ ਕਰਨਾ ਤੇ ਉਹ ਆਪਾਂ ਉਹ ਪਹਿਲੀ ਕਰੇ ਦਿੱਤੀ ਆ ਵੀ ਜੋ ਅਸੀਂ ਘਰ ਦੇ ਵਿੱਚ ਕਰਾਂਗੇ, ਬੱਚੇ ਸਾਨੂੰ ਬਾਅਦ 'ਚ ਕਰਦੇ ਆ, ਜਾਂ ਅਸੀਂ ਆਪਣਾ ਘਰ ਦੇ ਵਿੱਚ ਬਜ਼ੁਰਗਾਂ ਦਾ ਨਾਲ ਵਿਵਹਾਰ ਕਰਦੇ ਆ ਕੋਈ, ਜੀ। ਜਾਂ ਅਸੀਂ ਆਪਸ ਵਿੱਚ ਸਾਡਾ ਗੁੱਸਾ ਕੰਟਰੋਲ ਨਹੀਂ ਹਸਬੈਂਡ ਵਾਈਫ ਦਾ, ਹੂੰ, ਬੱਚਿਆਂ ਦੇ ਸਾਹਮਣੇ ਲੜੀ ਜਾਂਦੇ ਆ। ਜੀ, ਜਦੋਂ ਅਸੀਂ ਬੱਚਿਆਂ ਦੇ ਸਾਹਮਣੇ ਲੜਦੇ ਆ ਜਾਂ ਕੁਛ ਇਸ ਤਰ੍ਹਾਂ ਦਾ ਕਰਦੇ ਆ, ਜੀ। ਤੇ ਉਹ ਫਿਰ ਬੱਚਿਆਂ ਦੇ ਕੋਲ ਕਹਿੰਦੇ ਨੇ ਨਾ ਮਾਂ ਲਈ ਰਿਸਪੈਕਟ ਨਾ ਪੇ ਲਈ ਰਿਸਪੈਕਟ। ਜੀ। ਉਹਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਉਹ ਕਿਹਨੂੰ ਜੱਜ ਕਰ ਰਹੇ ਆ। ਬੇਸ਼ੱਕ ਹੂੰ, ਕਸੂਰ ਮੇਰਾ ਆ, ਹਨਾ। ਉਸ ਵੇਲੇ ਮੈਂ ਸੱਚੀ ਜਿਹੀ ਹੋਈ ਜਾਂਦੀ ਆ, ਸੱਚੀ ਜਿਹੀ ਹੋਈ ਜਾਂਦੀ ਆ, ਪਰ ਨਿਆਣੇ ਮੈਨੂੰ ਬਾਚ ਕਰ ਰਹੇ ਹੁੰਦੇ ਆ ਵੀ ਇਹ ਝੂਠ ਆ। ਜੀ। ਸੋ ਉਹ ਨਿਆਣਿਆਂ ਦੇ ਉੱਤੇ ਜਿਹੜਾ ਨਾ ਚੁੱਪ ਚਪੀਤੇ ਸਾਇਲੈਂਟ ਅਸਰ ਆ ਉਹ ਬਹੁਤ ਪੈਂਦਾ ਹੈ। ਹੂੰ, ਸੋ ਬਿਲਕੁਲ। ਨਿਆਣੇ ਆ ਛੋਟੇ ਹੁੰਦੇ ਆ, ਉਹਨਾਂ ਨੂੰ ਤੁਸੀਂ ਚਲੋ ਸਕੂਲ ਦੇ ਵਿੱਚ ਪਾਇਆ, ਜਿਸ ਤਰ੍ਹਾਂ ਦਾ ਵੀ ਸਕੂਲ ਤੁਹਾਨੂੰ ਲਾਗੇ ਲੱਗਦਾ ਆ, ਬਾਕੀ ਤੇ ਸਾਡਾ ਫਰਜ਼ ਆ ਨਾ। ਠੀਕ ਆ ਅਸੀਂ ਕੰਮ ਵੀ ਕਰਨੇ ਆ, ਹੋਰ ਬਹੁਤਾ ਕੁਛ ਵੀ ਕਰਨਾ ਆ। ਇਹ ਤਾਂ ਨਹੀਂ ਨਾ ਵੀ ਜਿਸਲੇ ਹੁਣ ਨਿਆਣੇ ਦਾ ਨਹਾਉਣਾ ਧੋਣਾ ਅਸੀਂ ਹੋਰ ਬਹਾਨੇ ਮਾਰ ਕੇ ਨਿਆਣਾ ਰੋਈ ਜਾਂਦਾ ਆ, ਆਪਾਂ ਹੋਰ ਖੇਲੇ ਪਾਏ ਜਾਈਏ, ਬੜੀਆਂ ਕੰਮ ਦੀਆਂ ਗੱਲਾਂ ਉਹਨਾਂ ਨਾਲ ਕਰ ਸਕਦੇ ਹਾਂ। ਜੀ, ਜੀ। ਉਹ ਬਹੁਤ ਟਾਈਮ ਹੁੰਦਾ, ਸਾਡੇ ਗੁਆਂਢੀ ਹੁੰਦੇ ਸੀਗੇ, ਉਹਨਾਂ ਦਾ ਬੱਚਾ ਵੀ ਉੱਥੇ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ, ਦੂਰ ਸੀਗਾ ਥੋੜਾ, ਜੀ। ਉਹ ਜ਼ਿਆਦਾ ਨਹੀਂ ਥੋੜਾ ਦੂਰ ਸੀ। ਉਹਨੇ ਕਹਿਣਾ ਵੀ ਤੂੰ ਬਾਰੀਆਂ ਪਾ ਲੈਂਦੇ ਆ, ਮੈਂ ਛੱਡ ਆਉਣਾ। ਮੈਂ ਕਿਹਾ ਤੁਸੀਂ ਮੇਰੇ ਨਾਲ ਰੋਜ਼ ਭੇਜ ਦਿਆ ਕਰੋ, ਜੀ। ਆਪਣੇ ਬੱਚੇ ਨੂੰ ਮੈਂ ਛੱਡ ਕੇ ਆਊਂ। ਕਹਿੰਦਾ ਫਿਰ ਮੈਨੂੰ ਕਹਿੰਦਾ ਗੱਲ ਕੀ ਆ? ਮੈਂ ਕਿਹਾ ਉਹਨਾਂ ਕੇ ਜਿਹੜਾ ਨਾ ਅਸੀਂ ਬਹਾਨਾ ਮਾਰਦੇ ਪਏ ਸਾਡੇ ਕੰਮਾਂ ਦੇ ਉੱਤੇ ਟਾਈਮ ਬਹੁਤ ਆ, ਹਾਂਜੀ। ਉਹ ਸਕੂਲ ਵਾਲੇ 10 ਮਿੰਟ ਦੇ ਵਿੱਚ ਤੁਸੀਂ ਬੱਚੇ ਨਾਲ ਸਕੂਲ ਦੀਆਂ ਗੱਲਾਂ ਕਰ ਸਕਦੇ, ਹਾਂਜੀ, ਹਾਂਜੀ, ਬਿਲਕੁਲ। ਟੀਚਰਾਂ ਦੀਆਂ ਗੱਲਾਂ ਕਰ ਸਕਦੇ ਆ, ਹੂੰ, ਹੋਮਵਰਕ ਦੀਆਂ ਗੱਲਾਂ ਕਰ ਸਕਦੇ ਆ। ਜੀ। ਬਹੁਤੀ ਵਾਰੀ ਕੀ ਹੁੰਦਾ, ਨਿਆਣਾ ਪਿਛਲੀ ਸੀਟ ਤੇ ਬੈਠਾ, ਉਹਦੇ ਕੋਲ ਫੋਨ ਹੈ, ਉਹ ਗੇਮਾਂ ਖੇਡੀ ਜਾਂਦਾ ਹੈ। ਹੂੰ, ਬਹੁਤੀਆਂ ਗੱਲਾਂ ਤੇ ਅਸੀਂ ਆਪਣਾ ਆਪ ਸੌਖੇ ਰਹਿਣ ਲਈ ਕੀਤੀਆਂ ਆ। ਕੀਤੀਆਂ, ਬਿਲਕੁਲ ਸਹੀ ਹੈ, ਬਿਲਕੁਲ। ਹਾਂ, ਬਹੁਤ ਸਾਰੇ ਮੋਬਾਇਲ ਦੇ ਬੱਚਿਆਂ ਆਦੀ ਨੂੰ ਅਸੀਂ ਆਪਦੀ ਤੁਸੀਂ ਸੌਖ ਲਈ ਬਣਾਇਆ ਜਵਾਕਾਂ ਨੂੰ। ਗੁਰਦੁਆਰੇ ਲੈ ਜਾਓ, ਹਾਂਜੀ। ਗੁਰਦੁਆਰੇ ਚਲੇ ਜਾਵੋ, ਹੂੰ, ਕਿਸੇ ਹੋਰ ਵਿਆਹ ਸ਼ਾਦੀ 'ਚ ਚਲੇ ਜਾਵੋ, ਨਿਆਣਿਆਂ ਦੇ ਕੋਲ ਆਈਫੋਨ ਆ, ਨਿਆਣੇ ਦੇ ਕੋਲ ਹੂੰ, ਆਈਫੋਨ ਨਹੀਂ, ਜਿਹੜਾ ਵੀ ਫੋਨ ਆ, ਜੀ। ਤੁਹਾਡੇ ਫੋਨ ਦੇ ਉੱਤੇ ਉਹਨਾਂ ਨੂੰ ਵੀਡੀਓ ਚਾਹੀਦੀ ਹੈ ਦੇਖਣ ਲਈ। ਜੀ, ਬਿਲਕੁਲ, ਜਾਂ ਬਿਲਕੁਲ। ਹੁਣ ਉਹ ਬੱਚਿਆਂ ਵਾਲੀਆਂ ਟੈਬ ਮਿਲੀਆਂ ਆ, ਉਹਨਾਂ ਦੇ ਹੂੰ, ਵਿੱਚ ਬਹੁਤ ਸਾਰੇ ਪੇਰੈਂਟਸ ਨੇ ਆਪਣੇ ਕਾਰਟੂਨ ਆ ਜਿਹੜੇ ਲਿਮਟਿਡ ਕੀਤੇ ਹੋਏ ਆ, ਹਾਂਜੀ। ਕਿ ਹਰ ਇੱਕ ਚੀਜ਼ ਨਾ ਉਹ ਦੇਖ ਸਕਣ। ਹੂੰ, ਸੋ ਇਹ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਆ ਨਾ, ਬਹੁਤ ਸਾਰੇ ਜਿਹੜੇ ਕੰਮ ਆ, ਉਹ ਵਿਗਾੜ ਆ ਨਾ ਜਿਹੜਾ, ਜੀ। ਅਸੀਂ ਵੀ ਜੜ ਹੈ, ਪੇਰੈਂਟਸ ਵੀ ਜੜ ਹੈ। ਜੀ, ਬਿਲਕੁਲ ਜੀ, ਬਿਲਕੁਲ। ਉਸ ਨੂੰ ਆਪਣੇ ਆਪ ਨੂੰ ਸੁਧਾਰਨਾ ਪਊਗਾ। ਉਸ ਤੋਂ ਬਾਅਦ ਤੁਹਾਨੂੰ ਫਿਕਰ ਨਹੀਂ, ਬੱਚੇ ਤਾਂ ਆਪੇ ਹੀ ਸੁਧਰ ਜਾਣੇ। ਆਪਾਂ ਨਾਲ ਜੀ। ਹਰਪ੍ਰੀਤ ਜੁੜੇ ਜੀ, ਹਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਜੀ। ਸਤਿ ਸ਼੍ਰੀ ਅਕਾਲ ਜੀ।
ਬਹੁਤ ਵਧੀਆ ਗੱਲ ਆਪਾਂ ਕਰ ਰਹੇ ਹਾਂ ਇਹਦੇ ਬਾਰੇ ਕਿ ਆਪਾਂ ਜਦੋਂ ਇਹਨਾਂ ਕੰਟਰੀਆਂ 'ਚ ਰਹਿ ਕੇ ਅਸੀਂ ਆਪਣਾ ਵਿਰਸਾ ਵੀ ਸਾਂਭਣਾ ਆ ਤਾਂ ਅਸੀਂ ਆਪਣੀ ਬੋਲੀ ਵੀ ਸਾਂਭਣੀ ਆ, ਤਾਂ ਪਲੱਸ ਨਾਲ ਦੀ ਨਾਲ ਅਸੀਂ ਇੱਧਰ ਨਾਲ ਵੀ ਜੁੜਨਾ ਆ। ਜੀ ਉਹਦੇ ਬਾਰੇ ਇੱਕ ਹੋਰ ਨਾਲ ਮੇਰਾ ਸਵਾਲ ਸੀਗਾ ਕਿ ਆਪਣੇ ਪਤਾ ਮੈਨੂੰ ਲੱਗਦਾ ਹੋ ਸਕਦਾ ਮੈਂ ਸ਼ਾਇਦ ਗਲਤ ਹੋਵਾਂ ਕਿ ਸਾਨੂੰ ਏਦਾਂ ਲੱਗਦਾ ਹੈ ਕਿ ਅਸੀਂ ਜਿਹੜੇ ਨਿਆਣੇ ਪਾਲ ਰਹੇ ਹਾਂ ਸਾਡੇ ਉਹ ਅਸੈਟ ਆ, ਕਿ ਅਸੀਂ ਉਹਨਾਂ ਨੂੰ ਪਾਲ ਰਹੇ ਹਾਂ, ਸਾਨੂੰ ਉਹਨਾਂ ਕੋਲ ਉਮੀਦਾਂ ਹੈ, ਸਾਨੂੰ ਬਜ਼ੁਰਗ ਹੋ ਜਾਵੇ ਬੁੜੇ ਹੋ ਜਾਵਾਂਗੇ ਸਾਨੂੰ ਉਹ ਸਾਂਭਣਗੇ। ਪਰ ਉਹਦੇ ਆਪੋਜ਼ਿਟ ਜਦੋਂ ਆਪਾਂ ਇੱਧਰਲੇ ਕਲਚਰ ਦੇਖਦੇ ਆ ਉਹਨਾਂ ਕੋਲ ਏਦਾਂ ਹੈ ਨਹੀਂ ਕਿ ਇਹ ਬੜੇ ਹੋਏ ਨੂੰ ਸਾਂਭਣਗੇ ਕੁਝ ਕਰਨਗੇ। ਉਹ ਕਿੱਥੇ ਤੱਕ ਸਹੀ ਆ ਜਾਂ ਕਿੱਥੇ ਤੱਕ ਗਲਤ ਆ, ਮੈਂ ਨਹੀਂ ਕਹਿੰਦਾ ਕਿ ਉਹ ਬਿਲਕੁਲ ਸਹੀ ਹੈ, ਹਰ ਜਗ੍ਹਾ ਸਹੀ ਚੀਜ਼ ਹੈਗੀ ਆ। ਪਰ ਕਾਫੀ ਆਪਣੀ ਪੇਰੈਂਟਸ ਦੀ ਇਹ ਸੋਚ ਹੁੰਦੀ ਆ ਕਿ ਹਾਂ ਅਸੀਂ ਇੱਕ ਅਸੈਟ ਪਾਲ ਰਹੇ ਹਾਂ, ਜੇ ਅਸੀਂ ਇਹਨੂੰ ਵਧੀਆ ਪਰਵਰਿਸ਼ ਦੇਵਾਂਗੇ ਆਪੋ ਸਮਾਜ ਵੀ ਵਧੀਆ ਹੋਊਗਾ। ਜਦੋਂ ਸਾਡੇ ਦਿਲ 'ਚ ਲਾਲਚ ਹੁੰਦਾ ਹੈ ਉਹ ਵਾਲਾ ਕਿ ਹਾਂ ਸਾਨੂੰ ਵੀ ਇਹਦਾ ਅੱਗੇ ਜਾ ਕੇ ਫਾਇਦਾ ਹੋਊਗਾ, ਜੇ ਸਾਨੂੰ ਸਾਂਭੂਗਾ ਵੱਡਾ ਹੋ ਕੇ ਸਾਡਾ ਨਿਆਣਾ ਹੋਊਗਾ ਉਹ ਵਾਲਾ। ਜੀ ਬਿਲਕੁਲ ਲਾਲਚ ਤੇ ਸਾਰਿਆਂ ਨੂੰ ਹੁੰਦਾ ਹਰਪ੍ਰੀਤ ਜੀ, ਪਰ ਉਹਨਾਂ ਦੀ ਆਪਣੀ ਲਾਈਫ ਲਈ ਉਹਨਾਂ ਨੇ ਆਪਣੀ ਲਾਈਫ ਕੱਟਣੀ, ਉਹਦੇ ਲਈ ਵੀ ਤਾਂ ਸਾਨੂੰ ਕਰਨਾ ਚਾਹੀਦਾ ਨਾ ਵੀ ਸੈਲਫ ਡਿਪੈਂਡੈਂਟ ਹੋ ਸਕਣ। ਉਹੀ ਕਹਿੰਦਾ ਆਪਾਂ ਉਹ ਕਰਦੇ, ਉਹ ਤਾਂ ਹਰੇਕ ਆਪਾਂ ਐਜ਼ ਏ ਪੇਰੈਂਟ ਕਹਿ ਲਈਏ ਆਪਾਂ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਹੈ ਕਿ ਹਾਲੀ ਚੰਗੇ ਪਾਸੇ ਲਾ ਕੇ ਕੋਈ ਆਪਾਂ ਲਾ ਸਕੀਏ ਉਹਨੂੰ, ਲਾ ਕੇ ਰੱਖੀਏ ਉਹਨੂੰ ਹਮੇਸ਼ਾ ਉਸ ਹਿਸਾਬ ਨਾਲ। ਬਟ ਚਲੋ ਕੋਸ਼ਿਸ਼ਾਂ ਕਾਮਯਾਬ ਵੀ ਹੁੰਦੀਆਂ ਨਾਕਾਮਯਾਬ ਵੀ ਹੁੰਦੀਆਂ। ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਅਸੀਂ ਇੱਥੋਂ ਇੰਗਲਿਸ਼ ਵੀ ਬੋਲਦੇ ਆ ਪੰਜਾਬੀ ਵੀ ਬੋਲਦੇ ਆ। ਜੇ ਆਪਾਂ ਗੱਲ ਕਰੀਏ ਪਿੱਛੇ ਪੰਜਾਬ ਤੋਂ, ਜਦੋਂ ਆਪਾਂ ਨਿੱਕੇ ਹੁੰਦੇ ਸੀ ਪੰਜਾਬ ਦੇ ਵਿੱਚ ਜਦੋਂ ਪੜ੍ਹਦੇ ਹੁੰਦੇ ਸੀਗੇ, ਸਾਨੂੰ ਅਫਕੋਰਸ ਘਰ ਵੀ ਪੰਜਾਬੀ ਤਾਂ ਬਾਹਰ ਵੀ ਪੰਜਾਬੀ, ਸਕੂਲ 'ਚ ਪੰਜਾਬੀ, ਸਾਨੂੰ ਅੰਗਰੇਜ਼ੀ ਨਾਲ ਇੰਨਾ ਵਾਸਤਾ ਨਹੀਂ ਸੀ ਪੈਂਦਾ ਹੁੰਦਾ ਸਾਡਾ। ਜਦੋਂ ਤੱਕ ਅਸੀਂ 6ਵੀਂ ਤੱਕ ਕਹੀਏ ਆਪਾਂ ਸਰਕਾਰੀ ਸਕੂਲ ਹੁੰਦੇ ਸੀਗੇ, 6ਵੀਂ ਤੱਕ ਸਾਡਾ ਅੰਗਰੇਜ਼ੀ ਨਾਲ ਵਾਸਤਾ ਨਹੀਂ ਸੀ ਕੋਈ ਵੀ, ਤਾਂ ਸਾਨੂੰ ਲੋੜ ਹੀ ਨਹੀਂ ਪਈ। ਉਹ ਹੁਣ ਇੱਥੇ ਲੱਗਦਾ ਮੈਨੂੰ ਕਿ ਇੱਥੇ ਆ ਕੇ ਉਹ ਪੱਕਾ ਹੋ ਗਿਆ ਆ ਕਿ ਸਾਡਾ ਪੰਜਾਬੀ ਦਾ ਵਾਸਤਾ ਘੱਟ ਗਿਆ ਆ, ਕਿਉਂਕਿ ਸਾਡੇ ਕੋਲ ਹਮੇਸ਼ਾ ਘਰ ਵੀ ਅਸੀਂ ਅੰਗਰੇਜ਼ੀ ਬੋਲਣ ਲੱਗ ਪਏ ਆ। ਆਪਾਂ ਕਹੀਏ ਕਿ ਅਸੀਂ ਦਿਖਾਉਣ ਲੱਗ ਪਏ ਅਸੀਂ ਅੰਗਰੇਜ਼ੀ ਬੋਲਦੇ ਆ, ਜਿੱਦਾਂ ਮਰਜ਼ੀ ਕਹਿ ਲਈਏ ਉਹਨੂੰ, ਤਾਂ ਬਾਹਰ ਵੀ ਆਪਾਂ ਕੋਈ ਅੰਗਰੇਜ਼ੀ ਬੋਲੀ ਪੈਣੀ ਆ। ਤਾਂ ਉਹ ਪੰਜਾਬੀ ਦਾ ਜਿੱਦਾਂ ਅਸੀਂ ਦੇਖਦੇ ਸੀ ਪੰਜਾਬ 'ਚ ਰਹਿ ਕੇ ਕਿ ਅੰਗਰੇਜ਼ੀ ਔਖੀ ਆ ਵੀ ਕੀ ਬੋਲਣਾ, ਸਾਡੇ ਪਰ ਨਹੀਂ ਬੋਲਣੀ ਅਸੀਂ, ਸਾਡਾ ਸਰਦਾ ਆ ਉਹ ਤੋਂ ਬਿਨਾਂ। ਉਹ ਹਾਲ ਹੁਣ ਇੱਥੇ ਦੇ ਨਿਆਣਿਆਂ ਦਾ ਹੋ ਗਿਆ ਮੇਰੇ ਹਿਸਾਬ ਦੇ ਨਾਲ। ਲੱਗਦਾ ਹੈ ਕਿ ਹਾਂ ਵਾਕਈ ਅਸੀਂ ਬੋਲਣੀ ਸਾਨੂੰ ਚਾਹੀਦੀ ਸੀਗੀ, ਪਰ ਅਸੀਂ ਕਹਿੰਦਾ ਵੀ ਨਹੀਂ ਸਾਡਾ ਸਰਦਾ ਉਹ ਤੋਂ ਬਿਨਾਂ, ਅਸੀਂ ਸਾਰੀ ਜਾਂਦੇ ਆ। ਕਈ ਕਾਫੀ ਪੇਰੈਂਟ ਹੈਗੇ ਆ ਸਾਰ ਰਹੇ, ਕਈ ਇਹਦੇ ਕਹਿੰਦੇ ਸਾਰੇ ਸਾਰ ਰਹੇ, ਕਾਫੀ ਕੋਸ਼ਿਸ਼ ਵੀ ਕਰ ਰਹੇ ਆ ਪਰ ਸਾਰੇ ਨਹੀਂ ਕਰ ਰਹੇ। ਪਰ ਹਾਂ ਆਪਾਂ ਕਹਿੰਦੇ ਕਿ ਸਾਡਾ ਸੌਖਾ ਰਾਹ ਲੱਭ ਲਿਆ ਸਾਨੂੰ, ਇਹਨਾਂ ਨੂੰ ਵੀ ਆਉਂਦੀ ਆ, ਸਾਨੂੰ ਵੀ ਆਉਂਦੀ ਆ, ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਆਉਂਦੀ ਆ, ਸਾਰਿਆਂ ਨੂੰ ਆਉਂਦੀ ਆ, ਸਾਡਾ ਕੰਮ ਭਰ ਗਿਆ ਉਸ ਹਿਸਾਬ ਨਾਲ। ਮਤਲਬ ਪੰਜਾਬੀ ਨੂੰ ਇੱਥੇ ਆਪਾਂ ਜ਼ਰੂਰੀ 'ਚ ਗਿਣਨੋਂ ਹੀ ਹਟ ਗਏ। ਥੈਂਕ ਯੂ ਜੀ, ਥੈਂਕ ਯੂ। ਗੱਲ ਕੀ ਹੈਗੀ, ਆਪਾਂ ਸਾਰਾ ਕੁਝ ਕਰ ਸਕਦੇ ਹਾਂ। ਦੇਖੋ ਜਿਸ ਕੰਟਰੀ ਦੇ ਵਿੱਚ ਜਿਸ ਵਿੱਚ ਵੀ ਆਏ ਆ ਸਾਰਿਆਂ ਦੇ ਵਿੱਚ ਇੰਗਲਿਸ਼ ਨਹੀਂ ਹੈਗੀ, ਕਈਆਂ ਕੰਟਰੀਆਂ ਦੇ ਵਿੱਚ ਹੋਰ ਲੈਂਗੁਏਜ ਸਿੱਖਣੀ ਪੈਂਦੀ ਆ। ਜੀ ਬਿਲਕੁਲ। ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ, ਲਾਇਸੈਂਸ ਨਹੀਂ ਲੈ ਸਕਦੇ। ਉਹ ਸਾਨੂੰ ਹਜੇ ਇੰਗਲਿਸ਼ ਸਿੱਖਣੀ ਸੌਖੀ ਆ ਭਾਸ਼ਾ। ਅਸੀਂ ਵੀ ਉੱਥੋਂ ਪੰਜਾਬ ਤੋਂ ਆਏ ਆ, ਇੰਗਲਿਸ਼ ਤਾਂ ਠੀਕ ਹੈ ਸਕੂਲਾਂ 'ਚ ਲੱਗ ਜਾਂਦੀ ਸੀ ਪਰ ਸਾਡੇ ਬੋਲਣ ਦੇ ਵਿੱਚ ਨਹੀਂ ਸੀ ਆਉਂਦੀ। ਬਿਲਕੁਲ। ਉਹ ਸੇਮ ਪ੍ਰੋਬਲਮ ਦੇ ਵਿੱਚ ਅਸੀਂ ਲੰਘੇ ਆ ਹਰਪ੍ਰੀਤ ਜੀ, ਸਾਰੇ ਜਾਣੇ। ਪਰ ਅੱਗੇ ਜਿਹੜੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਨਾ, ਅਸੀਂ ਦੇਖੋ ਇੰਗਲਿਸ਼ ਬਿਨਾਂ ਤਾਂ ਗੁਜ਼ਾਰਾ ਨਹੀਂਗਾ। ਅਮਰੀਕਾ ਦੀ ਗੱਲ ਕਰਦੇ ਹਾਂ, ਹਾਂਜੀ, ਹਨਾ, ਵੀ ਇੱਥੇ ਤਾਂ ਸਾਨੂੰ ਬੋਲਣੀ ਪੈਣੀ ਆ। ਪਰ ਅਸੀਂ ਐਟਲੀਸਟ ਘਰ ਦੇ ਵਿੱਚ ਬਹੁਤਿਆਂ ਨੇ ਨਾ ਉਹ ਆਪਣਾ ਬਣਾਇਆ ਹੋਇਆ, ਘਰ ਦੇ ਵਿੱਚ ਨਹੀਂ ਅਸੀਂ ਬੋਲਣਾ, ਤਾਂ ਕਿ ਨਿਆਣਿਆਂ ਨੂੰ ਪੰਜਾਬੀ ਆਉਂਦੀ ਰਹੇ। ਇਹ ਨਹੀਂ ਵੀ ਸਾਨੂੰ ਇੰਗਲਿਸ਼ ਭੁੱਲ ਜਾਊ ਜਾਂ ਕੁਛ ਵੀ ਹੋ ਜਾਊਗਾ, ਤਾਂ ਕਿ ਨਿਆਣੇ ਪੰਜਾਬੀ ਬੋਲਦੇ ਰਹਿਣ। ਐਕਸੈਂਟ ਉਹਨਾਂ ਦਾ ਏਦਾਂ ਦਾ ਹੋ ਜਾ, ਪੰਜਾਬੀ ਬੋਲਦੇ ਰਹਿਣ। ਦੇਖੋ ਬਿਲਕੁਲ ਸਹੀ ਕਿਹਾ ਤੁਸੀਂ, ਅਸੀਂ ਧਰਮ ਵੀ ਰੱਖਣਾ, ਅਸੀਂ ਆਪਣਾ ਭਾਸ਼ਾ ਵੀ ਰੱਖਣੀ ਆ, ਅਸੀਂ ਆਪਣੇ ਨਿਆਣਿਆਂ ਨੂੰ ਆਪਣੇ ਕਲਚਰ ਦੇ ਨਾਲ ਵੀ ਜੋੜਨਾ ਆ, ਤੇ ਨਾਲ ਦੀ ਨਾਲ ਅਸੀਂ ਨਿਆਣਿਆਂ ਨੂੰ ਚੰਗੀ ਸਿੱਖਿਆ ਵੀ ਦੇਣੀ ਆ। ਇਹ ਲਾਲਚ ਸਭ ਦੇ ਮਨ 'ਚ ਹੁੰਦਾ। ਤੁਸੀਂ ਇਹ ਨਾ ਕਹੋ ਵੀ ਸਾਡੇ ਅਸੀਂ ਇਕੱਲੇ ਪੰਜਾਬੀ ਸੋਚਦੇ ਆ, ਦੁਨੀਆ ਦੇ ਉੱਤੇ ਜਿੰਨੇ ਪੇਰੈਂਟਸ ਆ ਹਰ ਇੱਕ ਦਾ ਜੀ ਕਰਦਾ ਆ ਤੇ ਆਖਰੀ ਦਿਨਾਂ ਦੇ ਵਿੱਚ ਮੇਰਾ ਬੱਚਾ ਕੋਲ ਹੋ, ਮੇਰੇ ਬੱਚੇ ਮੇਰੀ ਟੇਕ ਕੇਅਰ ਕਰਨ। ਠੀਕ ਆ, ਉਹ ਤਾਂ ਮਨ ਮਾਰ ਕੇ ਆ, ਭਾਵੇਂ ਉਹ ਗੋਰੇ ਆ ਜਾਂ ਅਸੀਂ ਪੰਜਾਬੀ ਆ ਜਾਂ ਕੋਈ ਵੀ ਹੈਗਾ ਦੁਨੀਆ ਦਾ ਬੰਦਾ, ਉਹ ਮਨ ਮਾਰ ਕੇ ਆ ਵੀ ਤੁਸੀਂ ਜਿੱਥੇ ਸੀਨੀਅਰ ਹੁੰਦੇ ਆ ਉੱਥੇ ਚਲਿਆ ਜਾਓ, ਜਾਂ ਤੁਹਾਡੇ ਕੋਲ ਕੋਈ ਹੋਰ ਜਾਂ ਤੁਹਾਡੀ ਕੱਲਿਆਂ ਦੀ ਜਾਨ ਨਿਕਲ ਜਾਂਦੀ ਆ। ਇਹ ਤਾਂ ਮਨ ਮਾਰ ਕੇ ਆ, ਪਰ ਇਹ ਇੱਛਾ ਸਭ ਦੀ ਹੈ ਜੀ। ਬੱਚੇ ਸਾਡੇ ਨਾਲ ਰਹਿਣ, ਬੱਚੇ ਜੇ ਨਹੀਂ ਵੀ ਰਹਿੰਦੇ, ਪਰ ਸਾਡਾ ਉਹ ਫਰਜ਼ ਆ ਕਿ ਉਹਨਾਂ ਨੂੰ ਏਦਾਂ ਦੇ ਵਧੀਆ ਬੰਦੇ ਬਣਾਈਏ, ਸੈਲਫ ਡਿਪੈਂਡ ਬਣਾਈਏ ਕਿ ਜਦੋਂ ਉਹ ਇਕੱਲੇ ਵੀ ਹੋਣ ਕੋਈ ਗਲਤ ਕੰਮ ਨਾ ਕਰਨ, ਉਹ ਆਪਣੇ ਪਰਿਵਾਰ ਵੀ ਪਾਲ ਸਕਣ, ਕਿੱਥੇ ਵੀ ਹੋਣ, ਦੁਨੀਆ ਤੇ ਕਿਤੇ ਵੀ ਹੋਣ ਜੀ। ਉਹ ਐਡੀ ਦੂਰ ਤੱਕ ਸੋਚਣਾ ਚਾਹੀਦਾ ਸਾਨੂੰ। ਇਹ ਨਹੀਂ ਵੀ ਜੇ ਸੋਚਦੇ ਤੁਸੀਂ ਸਾਰੇ ਕੰਮ ਛੱਡ ਕੇ ਸੋਚਾਂ 'ਚ ਹੀ ਪੈ ਜਾਣਾ ਆ। ਸਾਰੇ ਕੰਮ ਕਰਦਿਆਂ ਛੋਟੀ ਛੋਟੀ ਗੱਲ ਤੋਂ ਬੱਚਾ ਸਿੱਖ ਸਕਦਾ ਆ ਜੀ। ਜੇ ਉਹਦੇ ਘਰ ਦੇ ਵਿੱਚ ਦੇਖਣ ਨੂੰ ਲਾ ਲਓ, ਹੈਬਿਟਸ ਜੇ ਦੇਖਣੀਆਂ ਹੈ ਨਾ, ਇਹ ਚੀਜ਼ਾਂ ਤੁਸੀਂ ਕਿਤੇ ਰੱਖੀਆਂ ਆ,
ਰੱਖੀਆਂ ਆ ਤੇ ਤੁਸੀਂ ਉਦਾਂ ਹੀ ਕਰ ਦੋ ਵੀ ਮੈਂ ਆਹ ਚੀਜ਼ ਲੱਭਦਾ ਇੱਧਰ ਉੱਧਰ ਆ ਤੇ ਬਾਅਦ ਵਿੱਚ ਬੱਚਿਆਂ ਨੂੰ ਕਹਿ ਦਿਓ ਵੀ ਆਹ ਥਾਂ ਸਾਫ਼ ਕਰ ਦੇ, ਉੱਥੇ ਹੀ ਚੀਜ਼ਾਂ ਮਿਲਣਗੀਆਂ ਜਿੱਥੇ ਤੁਸੀਂ ਰੱਖੀਆਂ ਸੀ। ਜੀ। ਉਹ ਇੱਧਰ ਉੱਧਰ ਨਹੀਂ ਰੱਖਣਗੇ ਕੋਈ ਵੀ। ਬਹੁਤ ਵਾਰੀ ਕਈ ਹੋਰ ਰਿਸ਼ਤੇਦਾਰਾਂ ਦੇ, ਹੋਰ ਜਾਣਨ ਵਾਲਿਆਂ ਦੇ ਨਿਆਣਿਆਂ ਨੂੰ ਵਰਤਾ ਕੇ ਵੇਖਿਆ, ਹਾਂਜੀ। ਉਹਨਾਂ ਦੇ ਘਰ ਵਿੱਚ ਜਾ ਕੇ ਦੇਖਿਆ ਕਿ ਆਹ ਚੀਜ਼ ਦੀ ਜਗ੍ਹਾ ਬਦਲ ਦੇਈ ਹੈ। ਉਹਨਾਂ ਨੇ ਦੂਜੇ ਤੀਜੇ ਦਿਨ ਉਹੀ ਜਗ੍ਹਾ ਕੀਤੀ ਜਿੱਥੇ ਉਹਨਾਂ ਦੇ ਮਾਂ ਪਿਓ ਰੱਖਦੇ ਆ ਚੀਜ਼ਾਂ ਨੂੰ। ਰੱਖਦੇ ਆ। ਇਹੀ ਅਸਰ ਸਾਡੀਆਂ ਗੱਲਾਂ ਬਾਤਾਂ ਦਾ ਆ। ਇਹੀ ਅਸਰ ਸਾਡੀਆਂ ਗੱਲਾਂ ਬਾਤਾਂ ਦਾ ਉਹਨਾਂ ਦੇ ਉੱਤੇ ਪੈਂਦਾ, ਜ਼ਿੰਦਗੀ ਦੇ ਉੱਤੇ ਅਸਰ ਪੈਂਦਾ ਆ। ਜੀ ਜੀ ਬਿਲਕੁਲ। ਹਾਂ, ਇਹ ਵੀ ਮਾੜੀ ਗੱਲ ਵੀ ਨਹੀਂ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਉਹਨਾਂ ਦੇ ਬੱਚੇ ਆ, ਉਹਨਾਂ ਦੀ ਟੇਕ ਕੇਅਰ ਕਰਦੇ ਆ, ਉਹਨਾਂ ਦੇ ਕੋਲ ਹੀ ਰਹਿੰਦੇ ਆ, ਉਹਨਾਂ ਦਾ ਬਹੁਤ ਖਿਆਲ ਕਰਦੇ ਆ, ਮਾੜੀ ਗੱਲ ਜੀ। ਸੋ ਉਹ ਕਈਆਂ ਦਾ ਆਪਣਾ ਹੀ ਹੁੰਦਾ ਕਿ ਮਾਂ ਬਾਪ ਨੇ ਸਾਨੂੰ ਪਾਲਿਆ, ਸਾਡੀ ਟੇਕ ਕੇਅਰ ਕੀਤੀ ਆ ਤੇ ਅਸੀਂ ਵੀ ਕਰਨੀ ਆ। ਸੋ ਇਹ ਨਾਰਮਲੀ ਚੀਜ਼ਾਂ ਆ ਨਾ, ਸਾਡੇ ਤੋਂ ਉਹ ਸਿੱਖ ਲੈਂਦੇ ਆ। ਜੇ ਹੁਣ ਮੈਂ ਆਪਣੇ ਮਾਂ ਬਾਪ ਨੂੰ ਬੋਲੀ ਜਾਊਂ, ਉੱਚਾ ਨੀਵਾਂ ਬੋਲੀ ਜਾਊਂ, ਤਾਂ ਬੱਚਿਆਂ ਤੋਂ ਆਸ ਕਾਹਦੀ ਕਰੂੰ? ਬਿਲਕੁਲ ਬਿਲਕੁਲ। ਹਾਂ, ਉਹ ਤਾਂ ਤੁਸੀਂ ਇੱਕ ਥੋੜੇ ਜਿਹੇ ਅਰਸੇ ਦੇ ਵਿੱਚ ਹੀ ਦੇ ਸਕਦੇ ਆ ਸਾਰਾ ਕੁਝ ਜੀ। ਤੇ ਜਿਸ ਤਰ੍ਹਾਂ ਉਹਨੇ ਕਿਹਾ ਹਾਂ ਕੰਮ ਵੀ ਕਰਨਾ, ਪਾਲਣੇ ਵੀ ਅਸੀਂ ਸਾਰਾ ਕੁਝ ਹੀ ਕਰਨਾ, ਆਪਾਂ ਕਰ ਸਕਦੇ ਆ। ਮਲਟੀਪਲ ਟਾਸਕ ਆ ਇਹ ਜੀ, ਜਿਹੜਾ ਬੱਚਿਆਂ ਦਾ ਆ ਨਾ, ਉਹ ਮਲਟੀਪਲ ਟਾਸਕ ਹੈ। ਸਿਰਫ ਆਪਾਂ ਕੇਅਰਫੁਲ ਰਹਿਣਾ ਕਿ ਬੱਚਿਆਂ ਦੇ ਸਾਹਮਣੇ ਕਰ ਦੇਗੀ। ਸੋ ਬੱਚਿਆਂ ਦਾ ਝੁਕਾਅ ਕਿੱਧਰ ਨੂੰ ਕਰਨਾ ਉਹ ਤੁਹਾਡੀ ਮਰਜ਼ੀ। ਜੀ। ਬਲਵਿੰਦਰ ਕੌਰ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਬੱਚਿਆਂ ਦਾ ਝੁਕਾਅ, ਜਿਵੇਂ ਤੁਸੀਂ ਲਾਸਟ ਦੇ ਵਿੱਚ ਜਿਹੜੇ ਪਹਿਲੂ ਨੂੰ ਛੋਇਆ, ਉਹਦੇ ਵਿੱਚ ਬੱਚਿਆਂ ਦਾ ਝੁਕਾਅ ਧਰਮ, ਵਿਰਸੇ ਤੇ ਇਤਿਹਾਸ ਵੱਲ ਕਿਵੇਂ ਕਰੀਏ, ਉਹਨਾਂ ਉਧਰ ਦਿਲਚਸਪੀ ਕਿਵੇਂ ਪੈਦਾ ਕਰੀਏ, ਇਹਦੀ ਬਾਬਤ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਆ ਜਿਹੜਾ, ਉਹ ਵਿਸ਼ੇਸ਼ ਉਪਰਾਲੇ ਵੀ ਕਰਦਾ ਸਮੇਂ ਦਰ ਸਮੇਂ, ਤੇ ਉਸ ਬਾਬਤ ਇੱਕ ਜਿਹੜੀ ਪੇਂਟਿੰਗ ਦੀ ਕਲਾਸ ਆਉਣ ਵਾਲੇ ਦਿਨਾਂ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ ਚੱਲਣਾ ਇਹ ਸਾਰਾ ਕੋਰਸ, ਜਿਹਦੇ ਵਿੱਚ ਪ੍ਰਦਰਸ਼ਨੀ ਵੀ ਲਾਈ ਜਾਊਗੀ, ਕਲਾ ਪ੍ਰਦਰਸ਼ਨੀ ਵੀ, ਉਹਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਚਰਚਾ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਬੱਚਿਆਂ ਨੂੰ ਧਰਮ ਤੇ ਵਿਰਸੇ ਦੇ ਨਾਲ ਜੋੜਨ ਦੀ ਜਿਹੜੀ ਗੱਲ ਛੱਡ ਕੇ ਗਏ ਸੀ, ਤੇ ਉੱਥੋਂ ਹੀ ਗੱਲ ਆਪਾਂ ਸ਼ੁਰੂ ਕਰਦੇ ਹਾਂ ਜੀ। ਸਾਰੇ ਹੀ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੇ ਕਿਸੇ ਵੀ ਮਾਧਿਅਮ ਦੇ ਨਾਲ ਤੁਸੀਂ ਜੁੜੇ ਹੋਏ ਹੋ, AM FM ਸਟੇਸ਼ਨ ਦੇ ਨਾਲ, ਚਾਹੇ ਤੁਸੀਂ ਮੋਬਾਈਲ ਐਪ ਤੇ ਸੁਣ ਰਹੇ ਹੋ, ਰੇਡੀਓ ਸੈਟ ਤੇ ਨੈਟ ਤੇ ਸੁਣ ਰਹੇ ਹੋ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਸਾਰਿਆਂ ਨੂੰ ਹੀ ਇੱਕ ਪੰਜਾਬੀ ਰੇਡੀਓ USA ਵੱਲੋਂ ਇੱਕ ਖਾਸ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਕਰਦੇ ਚੱਲੀਏ ਬੇਨਤੀ ਵੀ ਤੇ ਜਾਣਕਾਰੀ ਵੀ। ਉਹ ਇਹ ਹੈ ਕਿ ਆਰਟ ਕੈਂਪ ਆ ਜਿਹੜਾ 17 ਤੋਂ ਲੈ ਕੇ 22 ਜੁਲਾਈ ਤੱਕ 2023 ਦੇ ਵਿੱਚ ਹੋਣ ਜਾ ਰਿਹਾ। 17 ਤੋਂ ਲੈ ਕੇ 22 ਜੁਲਾਈ ਤੱਕ ਇਹ ਆਰਟ ਕੈਂਪ ਨੂੰ ਕਰਵਾ ਰਿਹਾ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ। ਏਜ ਲਿਮਿਟ ਇੱਥੇ ਬੱਚਿਆਂ ਦੀ ਜਿਹੜੀ ਆ ਉਹ 8 ਤੋਂ ਲੈ ਕੇ 18 ਸਾਲ ਤੱਕ ਹੈ, ਤੇ ਲਿਮਟਿਡ ਸੀਟਸ ਨੇ। ਤੇ ਇਸ ਆਰਟ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣ ਦੇ ਲਈ ਤੁਸੀਂ 408 272 5200 ਤੇ ਵੀ ਗੱਲ ਕਰ ਸਕਦੇ ਹੋ, 408 722 7698 ਤੇ ਵੀ ਗੱਲਬਾਤ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੋ। ਇਹ ਆਰਟ ਕੈਂਪ 17 ਤੋਂ ਲੈ ਕੇ 22 ਜੁਲਾਈ ਨੂੰ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਹੋਊਗਾ। ਪੰਜਾਬੀ ਰੇਡੀਓ USA ਦਾ ਜਿੱਥੇ ਸਟੂਡੀਓ ਵੀ ਹੈ ਉੱਥੇ, ਤੇ ਪੰਜਾਬੀ ਕਲਚਰ ਸੈਂਟਰ ਦਾ ਵੀ ਹੈ ਜਿੱਥੇ ਆਫਿਸ ਹੈ ਉੱਥੇ ਹੋਊਗਾ। ਸੋ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਹਿੱਸੇਦਾਰੀ ਜ਼ਰੂਰ ਕਰਵਾਓ, ਤਾਂ ਜੋ ਉਹ ਵਿਰਸੇ ਨਾਲ, ਸਾਹਿਤ ਨਾਲ, ਕਲਾ ਦੇ ਨਾਲ ਜੁੜ ਕੇ, ਆਪਣੇ ਧਰਮ ਦੇ ਨਾਲ ਜੁੜ ਕੇ, ਇਤਿਹਾਸ ਦੇ ਨਾਲ ਜੁੜ ਕੇ ਜਿਹੜਾ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਹੋਰ ਨੇੜੇ ਕਰਨ ਤੇ ਹੋਰ ਨੇੜਤਾ ਤੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖਣ। ਦੂਜਾ ਇਹ ਵੀ ਹੈ ਕਿ ਇਸੇ ਆਰਟ ਕੈਂਪ ਦੇ ਦਰਮਿਆਨ ਜਿਹੜੇ ਸਿੱਖ ਨੌਜਵਾਨ ਜਿਹੜੇ ਕਲਾ ਪ੍ਰੇਮੀ ਨੇ ਤੇ ਨੌਜਵਾਨ ਇੱਕ ਪੇਂਟਿੰਗ ਕਰਨ ਵਾਲੇ ਨੇ ਪਰਮ ਸਿੰਘ, ਉਹਨਾਂ ਦੀਆਂ ਜਿਹੜੀਆਂ ਫੋਟੋਆਂ, ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਪੇਂਟਿੰਗਸ ਦੀਆਂ ਕਲਾ ਪ੍ਰਦਰਸ਼ਨੀ ਵੀ ਇਸੇ ਦਰਮਿਆਨ ਹੋਊਗੀ। ਸੋ ਤੁਹਾਡਾ ਸਾਰਿਆਂ ਦਾ ਇੱਥੇ ਇੰਤਜ਼ਾਰ ਕੀਤਾ ਜਾਊਗਾ। ਆਪਣੇ ਬੱਚਿਆਂ ਨੂੰ ਆਰਟ ਕੈਂਪ ਦੇ ਵਿੱਚ ਜ਼ਰੂਰ ਜਿਹੜਾ ਤੁਸੀਂ ਹਿੱਸਾ ਦਿਵਾਉਣਾ ਹੈ, ਤੇ ਇਹਦੇ ਨਾਲ ਨਾਲ ਇਤਿਹਾਸ ਦੇ ਨਾਲ ਜਿਹੜੀਆਂ ਤਸਵੀਰਾਂ ਜੁੜਦੀਆਂ ਨੇ, ਜਿਹੜੀਆਂ ਤਸਵੀਰਾਂ ਬੇਸ਼ੱਕ ਆਪ ਚੁੱਪ ਨੇ, ਪਰ ਉਹਨਾਂ ਦੇ ਵਿੱਚੋਂ ਸਦੀਆਂ ਦਾ, ਜੰਗਾਂ ਦਾ, ਯੁੱਧਾਂ ਦਾ, ਜਹਿਦ ਦਾ ਇੱਕ ਵੱਡਾ ਇਤਿਹਾਸ ਜਿਹੜਾ ਛਿਪਿਆ ਹੁੰਦਾ ਹੈ। ਸਿਆਣੇ ਕਹਿੰਦੇ ਨੇ ਤਸਵੀਰ ਬੋਲਦੀ ਨਹੀਂ ਹੁੰਦੀ, ਪਰ ਜੇਕਰ ਤਸਵੀਰ ਤੋਂ ਤੁਸੀਂ ਕੁਝ ਪੁੱਛੋ ਤਾਂ ਉਹ ਬਹੁਤ ਕੁਝ ਬਿਆਨ ਕਰਦੀ ਹੈ। ਤਾਂ ਤਸਵੀਰਾਂ ਦੀ ਜਿਹੜੀ ਕਲਾ ਪ੍ਰਦਰਸ਼ਨੀ ਹੈ ਉਹ ਵੀ ਲਗਾਈ ਜਾਊਗੀ ਜੀ। ਬਿਲਕੁਲ ਜੀ। ਤੁਸੀਂ ਜਿਸ ਤਰ੍ਹਾਂ ਹੁਣ ਤਸਵੀਰਾਂ ਦੀ ਗੱਲ ਕੀਤੀ ਆ, ਹੁਣ ਅੱਜ ਕੱਲ ਆਉਂਦਾ ਵੀ ਕੈਮਰਾ ਬੋਲਦਾ, ਜੀ ਜੀ ਜੀ, ਕੈਮਰਾ ਬੋਲਦਾ ਹਨਾ, ਕੈਮਰੇ ਦੀ ਅੱਖ ਬੋਲਦੀ ਆ। ਸੋ ਇਹ ਜਿਹੜੀਆਂ ਅਸੀਂ ਪਹਿਲਾਂ ਤੋਂ ਹੀ ਨਾ ਪੇਂਟਿੰਗ ਦੇ ਸ਼ੌਕੀਨ ਰਹੇ ਹਾਂ, ਜਿਹੜੀਆਂ ਪੇਂਟਿੰਗਸ ਹੁੰਦੀਆਂ ਸੀਗੀਆਂ, ਹੁਣ ਗੁਰੂ ਸਾਹਿਬ ਦੀਆਂ ਕਿਸੇ ਨੇ ਪੇਂਟਿੰਗ ਬਣਾ ਲਈਆਂ ਨਾ ਪਹਿਲਾਂ, ਹਾਂਜੀ, ਫਿਰ ਹੋਰ ਜਗ੍ਹਾ ਦੀਆਂ, ਹੋਰ ਥਾਂ ਦੀਆਂ ਜਗ੍ਹਾ ਦੀਆਂ, ਬੰਦਿਆਂ ਦੀਆਂ, ਮਸ਼ਹੂਰ ਬੰਦਿਆਂ ਦੀਆਂ ਇਹ ਪੇਂਟਿੰਗਸ ਬਣਾਈਆਂ। ਸੋ ਪੇਂਟਿੰਗਸ ਦੀ ਜਿਹੜੀ ਕਲਾ ਆ ਹਰ ਇੱਕ ਵਿੱਚ ਨਹੀਂ ਹੁੰਦੀ, ਪਰ ਵਧੀਆ ਬਹੁਤ ਆ ਜੀ। ਸੋ ਇਹ ਜਿਹੜੀ ਕਲਾ ਆ, ਇਹ ਕੋਈ ਉੱਤੋਂ ਅਸਮਾਨ ਤੋਂ ਪੀਂਘ ਦੇ ਵਿੱਚ ਨਹੀਂ ਉਤਰਦਾ। ਉਹ ਜਿਹੜੀ ਏਦਾਂ ਦੇ ਜਿਹੜੇ ਸਾਡੇ ਨਿਆਣੇ ਆ ਨਾ, ਏਦਾਂ ਦਾ ਹੀ ਕੋਈ ਹੋਊਗਾ ਜਿਹਨੇ ਸਿੱਖੀਆਂ ਹੋਣਗੀਆਂ, ਜਾਂ ਕੁਦਰਤੀ ਕਲਾ ਹੁੰਦੀ ਹੈ ਉਹਦੇ ਵਿੱਚ, ਉਹ ਬਾਹਰ ਆਈ ਹੋਊਗੀ, ਉਹਨੇ ਉਹ ਚੀਜ਼ਾਂ ਬਣਾਈਆਂ ਹੋਣਗੀਆਂ। ਕਈ ਵਾਰੀ ਨਿਆਣੇ ਤੁਸੀਂ ਦੇਖਦੇ ਆ, ਅਸੀਂ ਕਹਿ ਦਿੰਦੇ ਆ ਵੀ ਹੱਥ ਮਾਰੀ ਜਾਂਦਾ ਆ, ਕਈ ਨਿਆਣੇ ਬੈਠੇ ਬੈਠੇ ਘੁੱਗੀਆਂ, ਚਿੜੀਆਂ, ਜਾਂ ਕਿਸੇ ਬਿਲਡਿੰਗ ਦੀ ਬਣਾਉਂਦੇ ਰਹਿੰਦੇ ਆ, ਜਾਂ ਉਹ ਦਰਖਤਾਂ ਦੀਆਂ ਬਣਾਉਂਦੇ ਆ, ਜਾਂ ਘਰ ਜਿਹਾ ਬਣਾਉਂਦੇ ਆ। ਸੋ ਜੇ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਵਿੱਚ ਪ੍ਰਫੁੱਲਤ ਕਰੋਗੇ, ਸੋ ਸਾਡੇ ਵਿੱਚ ਕਈ ਵਾਰੀ ਇਹ ਧਾਰਨਾ ਹੈਗੀ ਆ ਵੀ ਜੇ ਬੱਚੇ ਨੂੰ ਇੱਧਰ ਲਾਤਾ ਤੇ ਇਹਨੇ ਕਿਹੜਾ ਇਹਦੇ ਵਿੱਚ ਹੀ ਹੋ ਜਾਣਾ, ਇਹਨੇ ਕਿਹੜਾ ਆਹ ਕੰਮ ਹੀ ਕਰਨਾ। ਦੇਖੋ, ਇਹ ਜਿਹੜੀਆਂ ਕਲਾ ਸਾਡੇ ਵਿੱਚ ਹੁੰਦੀਆਂ ਨਾ, ਉਹ ਤੁਸੀਂ ਆਪਣੀ ਜੌਬ ਕਰਦੇ, ਆਪਣੀ ਪੜ੍ਹਾਈ ਕਰਦੇ, ਸਾਰਾ ਕੁਝ ਪ੍ਰਫੁੱਲਤ ਕਰ ਸਕਦੇ। ਨੈਗੇਟਿਵਿਟੀ ਤਾਂ ਕਿਸੇ ਗੱਲ ਚ ਵੀ ਲੈ ਆਓ, ਉੱਥੇ ਹੀ ਆ ਜਾਂਦੀ। ਕਈ ਜਿਹੜੇ ਡਾਕਟਰ ਆ ਉਹ ਪੇਂਟਰ ਵੀ ਹੈਗੇ, ਕਈਆਂ ਨੇ ਵੈਸੇ PhD ਹੋਰ ਭਾਸ਼ਾ ਦੇ ਵਿੱਚ, ਆਪਣੇ ਭਾਸ਼ਾ ਨਹੀਂ ਦੂਸਰੇ ਸਬਜੈਕਟ ਵਿੱਚ ਕੀਤੀ ਆ, ਪਰ ਉਹਨਾਂ ਦੇ ਜਿਹੜਾ ਅੰਦਰੋਂ ਉਹ ਜੁੜੇ ਹੋਏ ਆ, ਉਹ ਕਲਾਕ੍ਰਿਤੀਆਂ ਆ, ਉਹ ਪੇਂਟਿੰਗ ਵੀ ਕਰਦੇ ਆ ਜੀ। ਬਿਲਕੁਲ। ਸੋ ਪੇਂਟਿੰਗ ਕਰਨੀ ਕੋਈ ਮਾੜੀ ਚੀਜ਼ ਨਹੀਂ, ਇਹ ਬਹੁਤ ਜ਼ਰੂਰੀ ਆ। ਆਪਾਂ ਕਈ ਵਾਰੀ ਦੇਖਦੇ ਆ ਨਾ, ਕਈ ਵਾਰੀ ਕਿਸੇ ਦੇ ਘਰ ਵਿੱਚ ਚੋਰੀ ਹੋ ਜਾਂਦੀ ਆ, ਚਲੋ ਹੁਣ ਤਾਂ ਲੋਕਾਂ ਨੇ ਕੈਮਰੇ ਲਾ ਲਏ ਨਾ ਜੀ ਜੀ, ਅਜੇ ਵੀ ਸਕੈਚ ਬਣਾਇਆ ਜਾਂਦਾ ਹੈ। ਜੇ ਕਿਸੇ ਨੇ ਦੇਖਿਆ ਤਾਂ ਉਹ ਦੱਸਦਾ, ਤੇ ਉਸ ਦਾ ਸਕੈਚ ਬਣਾਇਆ ਜਾਂਦਾ ਹੈ ਜੀ ਜੀ ਜੀ। ਸੋ ਜਿਹਨੂੰ ਸੂਖਮ ਤਰ੍ਹਾਂ ਦੇ ਨਾਲ ਉਹਦੇ ਵਿੱਚ ਚਲੇ ਗਿਆ ਨਾ, ਜਿਹਦੇ ਕੋਈ ਵਿੱਚ ਸੂਖਮ ਕਲਾਕ੍ਰਿਤੀਆਂ ਆ ਜਾਂਦੀਆਂ, ਉਹ ਬੰਦੇ ਇਸ ਨੂੰ ਇੱਕ ਪ੍ਰੋਫੈਸ਼ਨ ਵੀ ਬਣਾ ਲੈਂਦੇ ਆ। ਸੋ ਬੱਚਿਆਂ ਦਾ ਧਿਆਨ ਕੇਂਦਰਿਤ ਕਰਨ ਲਈ, ਬੱਚਿਆਂ ਨੂੰ ਕੁਝ ਸਿਖਾਉਣ ਲਈ, ਉਹਨਾਂ ਦੇ ਵਿੱਚ ਕਿਹੜੀ ਕਲਾ ਆ,
ਉਹ ਬਹੁਤ ਸਾਰੇ ਜਿਹੜੇ ਲੋਕ ਆ, ਕਿਉਂਕਿ ਹੁਣ ਮੈਂ ਕੱਲੀ ਫਰਿਜ਼ਨੋ ਦੀ ਗੱਲ ਕਰਾਂ, ਇੱਥੇ ਚੌਥਾ ਕੁ ਸਾਲ ਹੈਗਾ ਆ ਜੀ ਜੀ। ਬੱਚਿਆਂ ਨੂੰ ਕਰਦਿਆਂ ਨੂੰ। ਬੱਚੇ ਜੁੜ ਗਏ ਆ, ਜੀ। ਪੇਰੈਂਟਸ ਜੁੜ ਗਏ ਆ, ਤੇ ਅੱਗੇ ਤੋਂ ਅੱਗੇ ਹੋਰ ਪੇਰੈਂਟਸ ਵੀ ਆ ਜਿਨ੍ਹਾਂ ਨੂੰ ਪਤਾ ਲੱਗਦਾ, ਉਹ ਕਾਲ ਕਰਦੇ ਆ। ਪਰ ਸਾਡੇ ਕੋਲ ਵੈਸੇ ਲਿਮਿਟਡ ਪਲੇਸ ਹੁੰਦੀ ਆ, ਜੀ ਤੇ ਜਿਹੜੇ ਉਧਰਲੇ ਆ ਉਹਨਾਂ ਨੂੰ ਤਾਂ ਆਪਾਂ ਸੱਦਾ ਦਿੰਦੇ ਹੀ ਆ ਵੀ ਆਪਣੇ ਤੁਹਾਡੇ ਨਿਆਣੇ ਆ, ਜੇ ਹੋਰ ਕੁਝ ਵੀ ਕਰਦੇ ਆ ਠੀਕ ਆ, ਹੋਰ ਕੁਝ ਵੀ ਜ਼ਰੂਰ ਕਰਾਓ। ਨਿਆਣਿਆਂ ਨੂੰ ਸਾਰਾ ਕੁਝ ਹੀ ਕਰਨਾ ਚਾਹੀਦਾ ਆ, ਬੱਚਿਆਂ ਨੂੰ ਖੇਡਣਾ ਵੀ ਚਾਹੀਦਾ ਆ, ਬੱਚਿਆਂ ਨੂੰ ਗੇਮਾਂ ਦੇ ਵਿੱਚ ਵੀ ਪਾਓ, ਬੱਚਿਆਂ ਨੂੰ ਤੁਸੀਂ ਕਲਾਕਿਰਤੀਆਂ ਵੀ ਸਿਖਾਓ ਆਪਣੀਆਂ, ਬਹੁਤ ਜ਼ਰੂਰੀ ਆ। ਜੀ ਤੇ ਜੀ। ਜਿਹੜੇ ਕੈਂਪ ਖੇਡਾਂ ਦੇ ਲੱਗਦੇ ਆ, ਖੇਡਾਂ ਦੇ ਵਿੱਚ ਵੀ ਉਹਨਾਂ ਨੂੰ ਪਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਖੇਡਾਂ ਦੇ ਵਿੱਚ ਵੀ ਨਿਆਣੇ ਸਾਡੇ ਬਹੁਤ ਘੱਟ ਆ। ਹਾਂਜੀ ਬਿਲਕੁਲ। ਜਿੰਨੇ ਅਸੀਂ ਹੈਗੇ ਉਹਦੇ ਹਿਸਾਬ ਨਾਲ ਬਹੁਤ ਘੱਟ ਆ। ਬਹੁਤ ਘੱਟ ਹੈ। ਸਾਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਯਾਰ ਜੇ ਇਹ ਪੇਂਟਿੰਗ ਸਿੱਖ ਜੂਗਾ ਤਾਂ ਫਿਰ ਕੀ ਹੋ ਜੂਗਾ। ਕਈ ਵਾਰੀ ਨਾ ਸਾਡੇ 'ਚ ਨੈਗੇਟਿਵਿਟੀ ਬੜੀ ਘਰ ਕਰ ਜਾਂਦੀ ਹੈ। ਅਸਲ ਦੇ ਵਿੱਚ ਅਸੀਂ ਸਾਰੇ ਕੰਮ ਲਾਹੇ ਲਈ ਥੋੜ੍ਹਾ ਕਰਦੇ ਹਾਂ। ਜੇ ਜਵਾਕ ਨੂੰ ਗਰਾਊਂਡ ਦੇ ਵਿੱਚ ਲਿਜਾਨੇ ਆ ਤੇ ਉਹ ਖਿਡਾਰੀ ਬਣੇ ਨਾ ਬਣੇ, ਸਰੀਰਕ ਸਮਰੱਥਾ ਤਾਂ ਉਹਦੀ ਜਿਹੜੀ ਕਿਤੇ ਨਹੀਂ ਨਾ ਜਾਂਦੀ, ਉਹ ਤਾਂ ਕਿਸੇ ਨੇ ਖੋਹ ਨਹੀਂ ਲੈਣੀ ਜਿਹੜੀ ਉਹਨੇ ਖੇਡਾਂ ਖੇਡ ਕੇ ਤਾਕਤ ਹਾਸਲ ਕਰਨੀ ਹੈ। ਇਸੇ ਤਰ੍ਹਾਂ ਜੇਕਰ ਆਪਾਂ ਇੱਧਰ ਬੱਚੇ ਨੂੰ ਪਾਉਣਾ ਤੇ ਉਹਦਾ ਇੱਕ ਹੋਰ ਫਾਇਦਾ ਬਹੁਤ ਆ, ਉਹ ਇਹ ਹੈ ਕਿ ਜਿਸ ਸਮੇਂ ਨੂੰ ਆਪਾਂ ਅਜਾਈਂ ਗਵਾ ਰਹੇ ਹਾਂ ਵੀ ਚਲੋ ਉੱਥੇ ਜਾ ਕੇ ਕਰਾਂਗੇ, ਵਿਹਲੇ ਬਹਿਨੇ ਆ ਘਰੇ, ਉਹ ਵਿਹਲਾ ਵੀ ਤੇ ਗਵਾ ਹੀ ਲਿਆ ਨਾ। ਜੇਕਰ ਉਸ ਸਮੇਂ ਦੇ ਵਿੱਚ ਤੁਸੀਂ ਸਿੱਖਿਆ, ਉਹ ਤੁਹਾਡੇ ਤੋਂ ਕਿਸੇ ਨੇ ਖੋਹ ਨਹੀਂ ਲੈਣਾ, ਉਹ ਕਿਸੇ ਨੇ ਤੁਹਾਡੇ ਤੋਂ ਲੈ ਨਹੀਂ ਜਾਣਾ। ਜੇ ਤੁਸੀਂ ਕੋਈ ਵੀ ਚੀਜ਼ ਕ੍ਰੀਏਟਿਵਿਟੀ ਵਾਲੀ, ਤੁਸੀਂ ਮੰਨ ਲਓ ਮਿਸਾਲ ਦੇ ਤੌਰ ਤੇ ਤੁਸੀਂ ਪੇਂਟਿੰਗ ਬਣਾਉਣੀ ਸਿੱਖਦੇ ਜਾਂ ਤਸਵੀਰਾਂ, ਪਤਾ ਨਹੀਂ ਉਸ ਕ੍ਰੀਏਟਿਵਿਟੀ ਨੇ ਤੁਹਾਡੇ ਅੰਦਰ ਹੋਰ ਕਿਹੜੀ ਕਲਾ ਨੂੰ ਹਲੂਣਾ ਮਾਰ ਦੇਣਾ ਤੇ ਉਸ ਚੀਜ਼ ਨੂੰ ਤੁਸੀਂ ਭੁੱਲ ਕੇ ਉਧਰ ਨੂੰ ਥੋੜਾ ਝੁਕਾਅ ਹੋ ਜਾਣਾ। ਸੋ ਇਹ ਨੈਗੇਟਿਵਿਟੀ ਵਾਲੀਆਂ ਗੱਲਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ। ਸਾਨੂੰ ਕਦੇ ਵੀ ਨਹੀਂ ਹੋਣਾ ਚਾਹੀਦਾ, ਕਿਸੇ ਵੀ ਪਹਿਲੂ 'ਚ ਨਹੀਂ ਹੋਣਾ ਚਾਹੀਦਾ। ਚਾਹੇ ਅਸੀਂ ਕਿਸੇ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨ ਵੇਲੇ ਉਸ ਚੀਜ਼ ਦਾ ਸ਼ਿਕਾਰ ਹੋ ਰਹੇ ਹਾਂ, ਚਾਹੇ ਅਸੀਂ ਬੱਚੇ ਨੂੰ ਪੜ੍ਹਾਉਣ, ਉਹਨੂੰ ਗਰਾਊਂਡ ਲਿਜਾਣ ਵੇਲੇ ਹੋ ਰਹੇ ਹਾਂ ਕਿ ਫਾਇਦਾ ਤਾਂ ਹੈ ਨਹੀਂ। ਹਰ ਇੱਕ ਚੀਜ਼ ਦੇ ਵਿੱਚ ਫਾਇਦਾ ਨਹੀਂ ਦੇਖਿਆ ਜਾਂਦਾ ਹੁੰਦਾ, ਹਰ ਇੱਕ ਚੀਜ਼ ਦੇ ਤੁਹਾਨੂੰ ਲਾਹਾ ਨਹੀਂ ਦੇਣਾ। ਕੁਝ ਚੀਜ਼ਾਂ ਤੁਸੀਂ ਮਾਨਸਿਕ ਸੰਤੁਸ਼ਟੀ ਵਾਸਤੇ ਕਰਦੇ ਆ, ਕੁਝ ਚੀਜ਼ਾਂ ਤੁਸੀਂ ਸਿੱਖਣ ਵਾਸਤੇ ਕਰਦੇ ਆ। ਜੀ 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 ਬਿਲਕੁਲ। ਸਰਬਜੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਜਣਿਆਂ ਨੂੰ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਜਿਹੜਾ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਆ ਫਿਲਮਾਂ ਦੇ ਵਿੱਚ ਚਿੱਤਰਕਾਰੀ ਦਾ ਜੀ, ਇਹ ਬਹੁਤ ਬਹੁਤ ਵੱਡਾ ਉਪਰਾਲਾ ਜੀ। ਜੀ ਧੰਨਵਾਦ ਜੀ, ਧੰਨਵਾਦ। ਤੇ ਬਹੁਤ ਬੱਚਿਆਂ ਨੂੰ ਜੋੜਦੇ ਆ ਇਸ ਕੰਮ ਨੂੰ, ਕਿ ਬੱਚਿਆਂ ਵਾਸਤੇ ਵੀ ਸਾਰੇ ਜਾਣੇ ਇੱਥੇ ਜਦੋਜਹਿਦ ਵਿੱਚ ਲੱਗੇ ਹੋਏ ਆ ਵੀ ਸਾਡੇ ਬੱਚੇ ਵਧੀਆ ਪਾਸੇ ਚੱਲਣ, ਚੰਗੇ ਕੰਮ ਕਰਨ। ਇਹੀ ਹੋਈ ਆ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਟਾਈਮ ਦੇਈਏ, ਇਹਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਚਲੋ ਆਪਾਂ ਕੰਮ ਵੀ ਕਰਨੇ ਆ, ਕਾਰੋਬਾਰ ਵੀ। ਆਪਾਂ ਬੱਚਿਆਂ ਨੂੰ 2 ਮੈਂਬਰ ਆ ਘਰ ਦੇ, ਇੱਕ ਜਣਾ ਤਾਂ ਜਾਣੀ ਕਿ ਘੱਟ ਤੋਂ ਘੱਟ ਜਾਣੀ ਕਿ ਜਿੰਨਾ ਸਮਾਂ ਦੇ ਸਕਦਾ ਵੱਧ ਤੋਂ ਵੱਧ ਬੱਚਿਆਂ ਨੂੰ ਜ਼ਰੂਰ ਦੇਵੇ ਜੀ। ਇਹ ਤਾਂ ਬਹੁਤ ਜ਼ਰੂਰੀ ਆ। ਬਾਕੀ ਇਹੀ ਚਿੱਤਰਕਾਰੀ ਪੇਂਟਿੰਗ ਦੀ ਗੱਲ ਜੀ, ਉਹ ਬਹੁਤ ਵਧੀਆ ਆਪਾਂ ਵੱਡਾ ਉਪਰਾਲਾ ਹੈ ਤੁਹਾਡਾ। ਤਾਂ ਉਹ ਵੀ ਉੱਥੋਂ ਕੈਨੇਡਾ ਤੋਂ ਇੱਥੇ ਚੱਲ ਕੇ ਆਉਂਦਾ। ਤਾਂ ਆਪਾਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਕਿ ਆਪਾਂ ਬੱਚਿਆਂ ਨੂੰ ਜਨਮ ਦਿਨ ਤੇ ਬੜੇ ਮਹਿੰਗੇ ਫੋਨ, ਬੜੀਆਂ ਵੱਡੀਆਂ ਗੱਡੀਆਂ ਲੈ ਕੇ ਦਿੰਦੇ, ਤੇ ਇੱਕ ਪੇਂਟਿੰਗ ਜ਼ਰੂਰ ਲੈ ਕੇ ਦੇਣੀ ਚਾਹੀਦੀ ਹੈ ਜੀ, ਤਾਂ ਕਿ ਸਾਡੇ ਬੱਚੇ ਉਹ ਪੇਂਟਿੰਗ ਵੱਲ ਨੂੰ ਦੇਖ ਕੇ, ਚਿੱਤਰਕਾਰ ਨੂੰ ਦੇਖ ਕੇ ਕਿਸੇ ਦਿਨ ਆਪਣਾ ਪਹਿਰਾਵਾ ਬਦਲ ਦੇਖਣ ਵੀ। ਸਾਡੇ ਯੋਧੇ ਆ ਪੁਰਾਣੇ, ਹਨਾ, ਕਿੱਦਾਂ ਰਹਿੰਦੇ ਸੀ, ਕਿੱਦਾਂ ਦਾ ਪਹਿਰਾਵਾ ਉਹਨਾਂ ਦਾ। ਇਹੋ ਜਿਹੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਜਿੱਥੇ ਬੱਚਿਆਂ ਨੇ ਜਾਣਾ ਉੱਥੇ ਹੋਰਨਾਂ ਲੋਕਾਂ ਨੂੰ ਵੀ ਸੱਦਾ ਆਇਆ ਵੀ ਸਾਰੇ ਜਣੇ ਜਾ ਕੇ ਪੇਂਟਿੰਗ ਜ਼ਰੂਰ ਖਰੀਦੋ ਉੱਥੋਂ। ਬਹੁਤ ਬਹੁਤ ਵਧੀਆ ਚੀਜ਼ ਆ ਉਹ ਬਣਾਈ ਹੋਈ, ਉਹਨ ਬੰਦੇ ਨੇ ਕਮਾਲ ਦੀਆਂ ਚੀਜ਼ਾਂ ਜੀ। ਇੰਨੀ ਮਿਹਨਤ ਕਰਦਾ ਉਹ, ਤੇ ਆਪਾਂ ਦਾ ਸਾਡਾ ਫਰਜ਼ ਬਣਦਾ ਸਾਰਿਆਂ ਦਾ ਉਹਨੂੰ ਵੱਧ ਤੋਂ ਵੱਧ ਖਰੀਦਿਆ ਜਾਵੇ। ਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਫਿਰ ਇੱਕ ਵਾਰੀ। ਬਾਕੀ ਜਦੋਂ ਗੱਲਾਂ ਬਾਤੀਆਂ ਵਧੀਆ ਕੀਤੀਆਂ ਤੁਸੀਂ, ਬੱਚਿਆਂ ਨੂੰ ਜਦੋਂ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਜਾਂਦੇ ਆ, ਕੋਈ ਵੀ ਸਾਡੇ ਚਲੋ ਭੈਣਾਂ ਭਰਾ ਜਾਂ ਸਾਡੀਆਂ ਬੱਚੀਆਂ ਵੀ ਆਪਣੇ ਬੱਚਿਆਂ ਨੂੰ ਫੋਨ ਹਮੇਸ਼ਾ ਹੱਥ 'ਚ ਹੁੰਦਾ ਬੱਚਿਆਂ ਦੇ। ਉਹ ਤੁਹਾਡੀ ਬਿਲਕੁਲ ਗੱਲ ਸਹੀ ਹੈ ਜੀ, ਬੱਚਿਆਂ ਤੋਂ ਫੋਨ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਦਿੱਤਾ ਜਾਵੇ, ਤਾਂ ਜੋ ਬੈਠਣਗੇ, ਕੁਛ ਸਿੱਖਣਗੇ। ਮੇਰੇ ਖਿਆਲ ਦੇ ਵਿੱਚ ਤਾਂ ਸਰਬਜੀਤ ਸਿੰਘ ਜੀ, ਜੇ ਤੁਹਾਨੂੰ ਕੋਈ ਇੰਨੀ ਐਮਰਜੈਂਸੀ ਨਹੀਂ, ਤੁਸੀਂ ਬਿਜ਼ਨਸ ਨਹੀਂ ਕਰਦੇ, ਕਈ ਇਸ ਤਰ੍ਹਾਂ ਦੇ ਵੀ ਬਿਜ਼ਨਸ ਹੁੰਦੇ, ਤੁਹਾਨੂੰ ਕੋਲ ਰੱਖਣਾ ਪੈਂਦਾ ਆ। ਜੇ ਨਹੀਂ ਕਰਦੇ ਤੇ ਫਿਰ ਫੋਨ ਨੂੰ ਵੈਸੇ ਲਿਜਾਣ ਦਾ ਮਤਲਬ ਵੀ ਕੋਈ ਨਹੀਂ ਹੁੰਦਾ। ਜੇ ਪਰਿਵਾਰ ਮੈਂ ਆਪਣੀ ਦੱਸਦਾ ਜੀ, ਇੱਕ ਦਿਨ ਫੋਨ ਘਰੇ ਰਹਿ ਗਿਆ ਤੇ ਮੈਂ ਹੁਣ ਤੈਨੂੰ ਐਗਜ਼ਾਮਪਲ ਦਿੰਦਾ। ਤਾਂ ਮੈਂ ਉਦੋਂ ਚੁੱਪ ਕਰਕੇ ਉੱਥੇ ਗੁਰਦੁਆਰਾ ਸਾਹਿਬ ਬੈਠਾ ਰਿਹਾ, 1 ਵਜੇ ਆਇਆ ਉੱਥੋਂ ਘਰੇ, ਕੋਈ ਫੋਨ ਨਹੀਂ ਆਇਆ ਸੀ, ਫੋਨ ਘਰੇ ਰਹਿ ਗਿਆ। ਮੈਂ ਕਿਹਾ ਖੜਨਾ ਹੀ ਨਹੀਂ। ਉਹ ਏਦਾਂ ਹੀ ਹੈ ਜੀ ਵੀ ਆਪਣੇ ਮਨ ਦੀ ਗੱਲ ਆ ਵੀ ਫੋਨ ਜ਼ਰੂਰ ਲੈ ਕੇ ਜਾਣਾ। ਮੈਂ ਵੀ ਉਹਨਾਂ ਦੇਖਾਂ, ਪਰ ਇਹ ਲੋੜ ਨਹੀਂ ਹੁੰਦੀ। ਹਰੇਕ ਬੰਦੇ ਨੂੰ ਐਤਵਾਰ ਪਤਾ ਹੁੰਦਾ, ਸਾਡੇ ਨੂੰ ਰਿਸ਼ਤੇਦਾਰਾਂ ਨੂੰ, ਭੈਣਾਂ ਭਾਈਆਂ ਨੂੰ ਵੀ ਬੰਦੇ ਗੁਰਦੁਆਰਾ ਸਾਹਿਬ ਵਿੱਚ ਗਏ ਹੋਏ ਆ। ਇਸ ਕਰਕੇ ਆਪਾਂ ਬੱਚਿਆਂ ਤੋਂ ਫੋਨ ਜ਼ਰੂਰ ਦੂਰ ਰੱਖੀਏ। ਫਿਰ ਇੱਕ ਵਾਰੀ ਤੁਹਾਡਾ
ਪੰਜਾਬੀ ਰੇਡੀਓ USA ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਚੀਜ਼ਾਂ ਚੱਕੀ ਫਿਰਨ ਦੀ ਜ਼ਰੂਰਤ ਨਹੀਂ ਹੁੰਦੀ, ਅਸੀਂ ਜੀ। ਚੱਕੀ ਫਿਰਦੇ ਹਾਂ। ਇਸ ਤੇ ਗੱਲ ਅੱਗੇ ਵੀ ਕਰਦੇ ਹਾਂ। ਜਸਪਾਲ ਸਿੰਘ ਜੀ, ਜਸਪਾਲ ਸਿੰਘ ਜੀ, ਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੱਲ ਕੀਤੀ ਸੀ, ਜਿਹੜੀ ਮੇਰੀ ਚੈਨੀ ਲਾ ਕੇ ਲੈ ਗਈ ਸੀ ਜਨਾਨੀ, ਜੀ ਉਹਦਾ ਪਲੀਜ਼ ਮੈਂ ਅਨਾਉਂਸਮੈਂਟ ਕਰਾਉਣੀ ਸੀ ਵੀ ਉਹਦੇ ਕੋਲ ਕਾਲੇ ਰੰਗ ਦੀ ਵੈਨ ਆ, ਜੀ ਉਹਦੇ ਵਿੱਚ ਉਹਦੇ 2 ਮੁੰਡੇ ਤੇ 1 ਕੁੜੀ ਮੋਹਰੇ ਬੈਠੀ ਹੁੰਦੀ, 1 ਘਰ ਬਾਹਰ ਨਿਆਂ ਜਾਂਦਾ ਵਿੱਚ ਹੁੰਦਾ। ਨਹੀਂ ਦੇਖਣਾ ਕੌਣ ਆ, ਉਹਦਾ ਪਲੇਟ ਨੰਬਰ ਲਾਈਦਾ। ਹਾਂਜੀ ਹਾਂਜੀ, ਉਹੀ ਮੈਂ ਕਰ ਵੀ ਜੋ ਭੈਣ ਭਾਈ ਜਾਂ ਭਰਾ ਕੋਈ ਵੀ ਦੇਖੇ, ਬੀਬੀ ਦੇਖੇ, ਉਹਦੀ ਫੋਟੋ ਨੰਬਰ ਪਲੇਟ ਨੂੰ ਲੈ ਲਓ, ਉਹਦਾ ਤਾਂ ਫਾੜੀ ਨਹੀਂ ਹੋਣੀ। ਜੀ ਉਹਦੀ ਫੋਟੋ ਖਿੱਚ ਲਓ। ਜੀ। ਉਹ ਵਾਸਤੇ ਮੈਂ ਕਾਲ ਕੀਤੀ। ਮੈਂ ਠੀਕ ਠੀਕ ਹੈ ਜੀ, ਠੀਕ ਹੈ। ਠੀਕ ਹੈ, ਜ਼ਰੂਰ ਜੀ, ਜ਼ਰੂਰ ਜਸਪਾਲ ਸਿੰਘ ਜੀ। ਬਿਲਕੁਲ ਜੀ। ਹਰ ਇੱਕ ਤਰ੍ਹਾਂ ਜਿੱਦਾਂ ਬੱਚੇ ਪਾਲਣ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਪਾਲਣ ਲਈ ਖਿਆਲ ਰੱਖਿਆ ਕਰੋ। ਬਹੁਤ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ ਛੋਟੇ ਹੁੰਦਿਆਂ ਜੀ ਸੋ ਛੋਟੇ ਹੁੰਦੇ ਬੱਚਿਆਂ ਤੋਂ ਹੀ ਅੱਜ ਤੁਸੀਂ ਬੱਚਿਆਂ ਨੂੰ ਸੁਧਾਰ ਲਓਗੇ, ਸਾਰਾ ਕੁਝ ਹੋਊਗਾ। ਭਾਈ ਸਾਹਿਬ ਨੇ ਗੱਲ ਕੀਤੀ ਆ, ਜੇ ਸਾਡੇ ਵਿੱਚ ਐਡੀ ਚੇਤਨਾ ਹੋਵੇ, ਇੰਨਾ ਗੱਲ ਹੋਵੇ, ਪਹਿਲਾਂ ਤਾਂ ਐਰੇ ਗੈਰੇ ਨੂੰ ਲਾਗੇ ਨਾ ਆਉਣ ਦਿਓ। ਬੱਚਿਆਂ ਨੂੰ ਵੀ ਸਮਝਾਓ, ਆਪ ਪਹਿਲਾਂ ਤਾਂ ਆਪ ਸਮਝੋ। ਜੀ ਦੁਨੀਆ ਦੇ ਵਿੱਚ ਕੁਝ ਵੀ ਫ੍ਰੀ ਨਹੀਂ, ਮੁਫਤ ਦੀ ਸਲਾਹ ਤੋਂ ਬਿਨਾਂ ਕੁਝ ਵੀ ਫ੍ਰੀ ਨਹੀਂ ਜੀ। ਮੁਫਤ ਦੀ ਸਲਾਹ ਵੀ ਹੈ ਜਿਹੜੀ ਨਾ, ਕਈ ਵਾਰੀ ਤੁਹਾਨੂੰ ਖਿਲਾਰ ਕੇ ਰੱਖ ਦਿੰਦੀ ਜੀ। ਸੋ ਆਪਾਂ ਵਾਪਸ ਆਈਏ ਆਪਣੇ ਵਿਸ਼ੇ ਤੇ। ਜਿਹੜਾ ਆਰਟ ਕੈਂਪ ਲੱਗਣਾ ਆ, ਹਾਂਜੀ, ਉਹ ਮੁੰਡਾ ਬਹੁਤ ਜੰਗ ਹੈ ਜੀ। ਜਿੱਦਾਂ ਕਈ ਵਾਰੀ ਹੁੰਦਾ ਨਾ, ਕੋਈ ਬਜ਼ੁਰਗ ਹੋਣਾ ਜੀ, ਉਹਨੂੰ ਹੁਣ ਆਪਣੇ ਕੰਮ ਨਿਬੇੜ ਲਏ ਆ, ਉਹ ਇੱਧਰ ਨੂੰ ਹੋ ਗਿਆ। ਨਹੀਂ, ਉਹਦਾ ਬੱਚਾ ਬਹੁਤ ਛੋਟਾ ਜਿਹਾ, ਹਜੇ 2 ਸਾਲ ਦਾ ਹੀ ਆ। ਸੋ ਉਹਦੇ ਵੱਲ ਦੇਖ ਕੇ ਜਿਹੜੇ ਬੰਦੇ ਕਈ ਵਾਰੀ ਹੁੰਦਾ ਵੀ ਐਡਾ ਜੰਗ ਬੱਚਾ ਇੱਧਰ ਨੂੰ ਲੱਗਾ, ਜੋ ਉਹ ਆਪਣਾ ਇਤਿਹਾਸ ਪੁਰਾਤਨ ਪੜ੍ਹਦਾ ਆ, ਜੇ ਉਹਦੀਆਂ ਕਲਾ ਕਿਰਤੀਆਂ ਦੇ ਵਿੱਚ ਤੁਸੀਂ ਦੇਖੋ ਨਾ, ਜਿਹੜੇ ਜ਼ਮਾਨੇ ਦਾ ਉਹਨੇ ਆਰਟ ਬਣਾਇਆ, ਉਸ ਜ਼ਮਾਨੇ ਦੇ ਵਿੱਚ ਲੋਕ ਕਿੱਦਾਂ ਦੇ ਸੀ, ਕਿੱਦਾਂ ਦੇ ਉਹਨਾਂ ਦੇ ਹੱਥ ਪੈਰ ਸੀ, ਕਿੱਦਾਂ ਦੇ ਉਹ ਲੰਬੇ ਚੌੜੇ ਸੀ, ਕਿੱਦਾਂ ਦਾ ਉਹਨਾਂ ਦਾ ਪਹਿਰਾਵਾ ਸੀ। ਸੋ ਕਈ ਚੀਜ਼ਾਂ ਜਿਹੜੀਆਂ ਅਸੀਂ ਪੜ੍ਹੀਆਂ ਹੀ ਨਹੀਂ। ਜਦ ਉਹ ਉੱਥੋਂ ਪੁੱਛਿਆ ਵੀ ਆਹ ਕੀ ਇਹਦਾ ਮਤਲਬ ਆ ਨਾ, ਉਸ ਵੇਲੇ ਹੈਰਾਨ ਰਹੀਦਾ ਵੀ ਇਹ ਜਿਹੜੀਆਂ ਬਿਲਕੁਲ ਫੋਟੋ ਬੋਲਦੀਆਂ ਆ, ਚਿੱਤਰਕਾਰੀ ਬੋਲਦੀ ਆ। ਬਿਲਕੁਲ ਤੁਸੀਂ ਖੁਦ ਕੋਸ਼ਿਸ਼ ਕਰਦੇ ਆ ਵੀ ਆਹ ਕਿੱਥੇ ਕੀ ਹੋਊਗਾ ਸਾਡੇ ਇਤਿਹਾਸ ਦੇ ਵਿੱਚ। ਤੁਸੀਂ ਖੁਦ ਨੂੰ ਉੱਥੇ ਖੜੇ ਮਹਿਸੂਸ ਕਰਦੇ ਨਾਲ ਵੀ ਜੋੜਦੇ ਆ ਜੀ। ਤੁਸੀਂ ਖੁਦ ਨੂੰ ਉੱਥੇ ਖੜੇ ਮਹਿਸੂਸ ਕਰਦੇ ਆ ਉਹਨਾਂ, ਜਦੋਂ ਦੇਖਦੇ ਆ ਨਾ ਤੁਸੀਂ, ਤੁਹਾਨੂੰ ਇਤਿਹਾਸ 'ਚ ਪਤਾ ਲੱਗਦਾ ਕਿ ਸਾਡੇ ਇਤਿਹਾਸ 'ਚ ਮਹਾਨ ਪਾਤਰ ਕੌਣ ਹੋਏ ਨੇ, ਔਰ ਉਹ ਕਿਹੜੇ ਕਾਰਨਾਂ ਕਰਕੇ ਹੋਏ ਨੇ, ਜਿਨ੍ਹਾਂ ਨੂੰ ਅਸੀਂ 2-2 ਸਦੀਆਂ ਬਾਅਦ ਵੀ ਯਾਦ ਰੱਖੀ ਬੈਠੇ ਮਨਾਂ ਦੇ ਵਿੱਚ। ਔਰ ਅਸੀਂ ਰਹੀਏ ਨਾ ਰਹੀਏ, ਉਹਨਾਂ ਨੂੰ ਹਮੇਸ਼ਾ ਹੀ ਦੁਨੀਆ ਨੇ ਯਾਦ ਰੱਖਣਾ। ਇਹ ਨਹੀਂ ਕਿ ਅਸੀਂ ਰੱਖੀ ਬੈਠੇ ਹਾਂ, ਸਾਰਿਆਂ ਨੇ ਉਹਨਾਂ ਨੂੰ ਯਾਦ ਕਰਨਾ, ਕਿਉਂਕਿ ਉਹਨਾਂ ਨੇ ਇਤਿਹਾਸ ਬਣਾਇਆ। ਸੋ ਉਸ ਸਮੇਂ ਦੇ ਵਿੱਚ ਸਿੱਖ ਕੌਮ ਨੂੰ, ਸਿੱਖ ਪੰਥ ਨੂੰ ਕਿਹੜੇ ਮਰਹਲਿਆਂ ਦੇ ਵਿੱਚੋਂ, ਕਿਹੜੀਆਂ ਮੁਸੀਬਤਾਂ, ਦਿੱਕਤਾਂ ਦੇ ਵਿੱਚੋਂ ਗੁਜ਼ਰਨਾ ਪਿਆ, ਉਹ ਸਾਰਾ ਕੁਝ ਤੁਸੀਂ ਇੱਕ ਕੰਧ ਦੇ ਉੱਤੇ ਸਮੇਟਿਆ ਦੇਖੋਗੇ, ਤੇ ਇੱਕ ਕੰਧ ਦੇ ਉੱਤੇ ਬਣਾਇਆ ਦੇਖੋਗੇ ਕਿ ਹਰ ਤਸਵੀਰ ਦੇ ਵਿੱਚ ਕੋਈ ਨਾ ਕੋਈ ਘਟਨਾ, ਕੋਈ ਨਾ ਕੋਈ ਵੱਡੀ ਘਟਨਾ ਜਿਹੜੀ ਇਤਿਹਾਸਕ ਹੈ, ਕਿਸੇ ਨਾ ਕਿਸੇ ਵਕਫੇ ਦੇ ਵਿੱਚ, ਕਿਸੇ ਨਾ ਕਿਸੇ ਵਕਤ ਦੇ ਐਸੇ ਉਹ ਦੌਰ ਦੇ ਵਿੱਚ ਘਟੀ ਹੈ ਕਿ ਉਹ ਸਿੱਖ ਕੌਮ ਦਾ, ਸਿੱਖ ਪੰਥ ਦਾ ਫਖਰ ਤਾਂ ਬਣੀ, ਪਰ ਇਤਿਹਾਸ ਦੇ ਵਿੱਚ ਵੀ ਦਰਜ ਹੋਈ। ਤੇ ਉਹਨਾਂ ਚੀਜ਼ਾਂ ਨੂੰ ਉਕਰਨ ਦੇ ਲਈ, ਉਹਨਾਂ ਚੀਜ਼ਾਂ ਨੂੰ ਆਪਣੀ ਪੈਨਸਲ ਦੇ ਨਾਲ, ਆਪਣੇ ਰੰਗਾਂ ਦੇ ਨਾਲ, ਉਹਨਾਂ ਚੀਜ਼ਾਂ ਨੂੰ ਇੱਕ ਪੇਂਟਿੰਗ ਦਾ ਰੂਪ ਦੇਣ ਦੇ ਲਈ, ਇੱਕ ਤਸਵੀਰ ਦਾ ਰੂਪ ਦੇਣ ਦੇ ਲਈ ਉਹਦੀ ਮਿਹਨਤ ਜਿਹੜੀ ਹੈ ਪਰਮ ਸਿੰਘ ਜੀ ਦੀ, ਮੈਂ ਕਹਿਣਾ ਅਸੀਂ ਸਲਾਮ ਕਰਦੇ ਉਹਨਾਂ ਦੀ ਮਿਹਨਤ ਨੂੰ। ਔਰ ਉਹ ਬੜੀ ਆਲਾ ਦਰਜੇ ਦੀ ਮਿਹਨਤ ਹੈ। ਕਦੇ ਵੀ ਕਿਸੇ ਵੀ ਚੀਜ਼ ਦੇ ਨਾਲ ਉਹਨਾਂ ਨੇ ਕੋਈ ਕੰਪਰੋਮਾਈਜ਼ ਕਦੇ ਵੀ ਨਹੀਂ ਕੀਤਾ। ਤੁਸੀਂ ਉਹਨਾਂ ਦੀ ਕੋਈ ਵੀ ਪੇਂਟਿੰਗ ਚੁੱਕ ਲਓ, ਕੋਈ ਵੀ ਉਹਨਾਂ ਦੀ ਤਸਵੀਰ ਚੁੱਕ ਲਓ, ਕਿਸੇ ਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਣਾ ਕਿ ਆਹ ਜੇ ਚੀਜ਼ ਇੱਥੇ ਐਡ ਕੀਤੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਇਹ ਵਧੀਆ ਬਣਦੀ। ਉਹ ਹਮੇਸ਼ਾ ਘੰਟਿਆਂ ਬੱਧੀ ਦਿਨ ਲਾ ਦਿੰਦੇ ਨੇ ਇੱਕ ਚੀਜ਼ ਨੂੰ ਬਣਾਉਣ ਦੇ ਲਈ, ਔਰ ਉਹਦੇ 'ਚ ਇੱਕ ਚੀਜ਼ ਦਿਖਾਉਣ ਦੇ ਲਈ ਕਿ ਇਹ ਚੀਜ਼ ਜਦੋਂ ਲੋਕ ਇਹਦੇ ਬਾਰੇ ਪੁੱਛਣ, ਜਦੋਂ ਲੋਕ ਇਹਦੇ ਬਾਰੇ ਗੱਲ ਕਰਨ, ਤਾਂ ਉਹਨਾਂ ਨੂੰ ਸਾਰੀ ਪੇਂਟਿੰਗ ਦੇ ਵਿੱਚੋਂ ਉਸ ਘਟਨਾ ਦਾ, ਉਸ ਥਾਂ ਦਾ ਸਾਰਾ ਇਤਿਹਾਸ ਜਿਹੜਾ ਉਹ ਦੱਸਿਆ ਜਾਵੇ। ਸੋ ਉਹ ਉਹਨਾਂ ਦੀ ਮਿਹਨਤ ਹੈ ਜਿਹੜੀ, ਉਹ ਬੜੀ ਕਮਾਲ ਦਰਜੇ ਦੀ ਹੈ। ਤੇ ਜਿਵੇਂ ਸਰਬਜੀਤ ਸਿੰਘ ਜੀ ਜ਼ਿਕਰ ਕਰਕੇ ਗਏ ਆ, ਤਾਂ ਬਿਲਕੁਲ ਸਾਨੂੰ ਉੱਧਰ ਵੀ ਧਿਆਨ ਦੇਣਾ ਚਾਹੀਦਾ। ਸਾਨੂੰ ਉਹਨਾਂ ਦੀ ਜਿਹੜੀ ਮਿਹਨਤ ਹੈ
ਉਹ ਉਸ ਮਿਹਨਤ ਦੇ ਵਿੱਚੋਂ ਕੁਝ ਜਿਹੜੀਆਂ ਤਸਵੀਰਾਂ ਖਰੀਦ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ, ਕਿਉਂਕਿ ਉਹ ਬੜੇ ਇੱਕ ਨਾਰਮਲ ਜਿਹੇ ਪ੍ਰਾਈਸ ਦੇ ਉੱਤੇ ਜਿਹੜੀਆਂ ਪੇਂਟਿੰਗਸ ਨੇ ਉਹ ਉਹਨਾਂ ਨੂੰ ਵੇਚ ਕੇ ਜਾਂਦੇ ਨੇ, ਕੋਈ ਬੜਾ ਵੱਡਾ ਨਹੀਂ ਗਾ। ਪਰ ਦੁਨੀਆ ਦੇ ਵਿੱਚ ਤੁਸੀਂ ਦੇਖੋ ਬਲਵਿੰਦਰ ਕੌਰ ਜੀ, ਐਸੀਆਂ ਵੀ ਕੌਮਾਂ ਨੇ ਜਿਹੜੀਆਂ ਚਿੱਤਰਕਾਰਾਂ ਨੂੰ ਸੰਭਾਲ ਕੇ ਰੱਖਦੀਆਂ ਤੇ ਉਹਨਾਂ ਦੀਆਂ ਪੇਂਟਿੰਗਸ ਦਾ ਮਿਲੀਅਨ ਡਾਲਰ ਦੇ ਵਿੱਚ ਉਹ ਮੁੱਲ ਪਾਉਂਦੇ ਆ। ਪਰ ਸਾਡਾ ਉਲਟਾ ਹੈ ਨਾ, ਵੀ ਸਾਡੇ ਉਲਟ ਚਿੱਤਰਕਾਰ ਉਹ ਕਰੇ, ਫਲਾਣਾ ਕੰਮ ਉਹ ਕਰੇ, ਪਰ ਅਸੀਂ ਕੁਝ ਨਹੀਂ ਕਰਨਾ। ਜੀ ਬਿਲਕੁਲ। ਹੈਲਪ ਤੇ ਕਰ ਸਕਦੇ ਆ ਨਾ ਅਗਲੇ ਦੀ, ਜੀ ਕੁਝ ਤੇ ਕਰ ਸਕਦੇ ਆ ਨਾ। ਜੀ ਹਾਂ, ਉਹ ਬਾਕੀ ਥਾਂ ਤੇ ਵੀ ਆਪਾਂ ਬਹੁਤ ਕੁਝ ਕਰਦੇ ਆ, ਪਰ ਜਿਹੜੀ ਇੱਕ ਚੀਜ਼ ਘਰ ਦੇ ਵਿੱਚ ਲਿਆ ਕੇ ਰੱਖ ਲੈਂਦੇ ਆ ਤੁਸੀਂ, ਉਹ ਤਾਂ ਤੁਹਾਡੇ ਬਹੁਤ ਦੇਰ ਪਈ ਰਹਿੰਦੀ, ਜਿੰਨਾ ਚਿਰ ਤੁਹਾਡੇ ਨਿਆਣੇ ਸਿੱਟਣਗੇ ਨਹੀਂ। ਪਰ ਜੇ ਨਿਆਣਿਆਂ ਨੂੰ ਵੀ ਸਮਝਾ ਦੋਗੇ ਨਾ, ਇੱਕ ਚਿੱਤਰ ਦੇ ਵਿੱਚ ਇੱਕ ਸਦੀ ਬੋਲਦੀ ਆ ਜੀ, ਇੱਕ ਸਦੀ ਬੋਲਦੀ ਆ, ਇਤਿਹਾਸ ਬੋਲਦਾ ਆ। ਸੋ ਪੜ੍ਹਨੇ ਨੂੰ ਵੀ ਜੀ ਕਰਦਾ ਵੀ ਉਦੋਂ ਸੱਚੀ ਏਦਾਂ ਸੀ, ਹੋਰ ਵੀ ਦੇਖੋ ਉੱਥੇ ਕੀ ਹੁੰਦਾ ਆ। ਸੋ ਆਪਣੇ ਬੱਚਿਆਂ ਨੂੰ ਚਲੋ ਤੁਸੀਂ ਜਾਂ ਪੇਂਟਿੰਗਸ ਲੈਣੀ ਆ ਜਾਂ ਨਹੀਂ ਲੈਣੀ, ਉਹ ਵੱਖਰੀ ਗੱਲ ਆ। ਬੱਚਿਆਂ ਨੂੰ ਆਰਟ ਦੇ ਵਿੱਚ ਜ਼ਰੂਰ ਪਾਵੋ। ਸਪੈਸ਼ਲੀ ਇਹ ਹੈਗਾ ਫਰੀਜ਼ਨੋ ਸ਼ਹਿਰ ਦੇ ਵਿੱਚ ਆ, ਰੇਡੀਓ ਸਟੇਸ਼ਨ ਦੇ ਨਾਲ ਹੀ ਪੰਜਾਬੀ ਕਲਚਰ ਸੈਂਟਰ ਆ। ਹਾਂਜੀ, ਉਹ ਤੇ ਉੱਥੇ ਇਹ ਸਿਖਾਇਆ ਜਾਂਦਾ ਹੈ, ਕਲਾਸਾਂ ਬਣਾ ਲਈਆਂ ਜਾਂਦੀਆਂ ਆ, ਬੱਚਿਆਂ ਦੀਆਂ ਗਰੁੱਪ ਬਣਾ ਲਏ ਜਾਂਦੇ ਆ, ਤੇ ਉਹ ਤੁਸੀਂ ਉੱਥੇ ਉਹਨਾਂ ਦਾ ਦਾਖਲਾ ਰਜਿਸਟਰ ਕਰਵਾ ਸਕਦੇ ਆ। ਰਜਿਸਟਰ ਕਰਾਉਣ ਲਈ 4082725200 ਆ, ਜਾਂ 4087227698 ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਆ। ਸਾਡੇ ਲਾਸਟ ਕਾਲਰ ਨੇ ਰਾਜ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਦੂਜਾ ਘਰ ਸੰਸਾਰ ਪ੍ਰੋਗਰਾਮ ਚ ਹੋਲਡ ਕਰ ਲਓ ਜੀ, ਹੋਲਡ ਹਾਂਜੀ, ਕਰ ਹੋਲਡ ਕਰ ਜੀ। ਸ਼ੁਰੂ ਹੋਣਾ ਹਜੇ ਤਾਂ 4 ਵਜੇ ਆ। ਜੀ ਜੀ ਸੋ ਅਗਲੇ ਪ੍ਰੋਗਰਾਮ ਤੇ ਇਹਨਾਂ ਨੇ ਹੋਲਡ ਕੀਤਾ, ਕਰ ਲਓ। ਤੇ ਪਰ ਜਿਹੜਾ ਆਹ ਪ੍ਰੋਗਰਾਮ ਆ ਉਹਦੇ ਵਿੱਚ ਆਪਾਂ ਆਰਟ ਕੈਂਪ ਦੀ ਇਨਫੋਰਮੇਸ਼ਨ ਦਿੱਤੀ ਆ, ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਆ, ਬੱਚਿਆਂ ਦੇ ਨਾਂ ਲਿਖਾ ਸਕਦੇ ਆ, ਉਸ ਦਿਨ ਆਣ ਕੇ ਰਜਿਸਟਰ ਕਰਾ ਸਕਦੇ ਆ। ਪਰ ਸਾਨੂੰ ਪਤਾ ਹੋਊਗਾ ਵੀ ਇੰਨੇ ਬੱਚੇ ਤੇ ਇਹਨਾਂ ਦਾ ਇੰਨਾ ਪ੍ਰਬੰਧ ਕਰਨਾ ਹੈ, ਕਿਉਂਕਿ ਉਹਨਾਂ ਨੂੰ ਸਮਾਨ ਵੀ ਉੱਥੋਂ ਦਿੱਤਾ ਜਾਂਦਾ ਹੈ ਪੇਂਟਿੰਗ ਦਾ। ਜੀ ਬਿਲਕੁਲ। ਸੋ 8 ਤੋਂ ਲੈ ਕੇ 18 ਸਾਲ ਏਜ ਦੇ ਜਿੰਨੇ ਵੀ ਤੁਹਾਡੇ ਬੱਚੇ ਆ ਜੀ, ਤੁਸੀਂ ਆਪਣੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਵੀ ਉਹਦੇ 'ਚ ਪਾਰਟੀਸਪੇਟ ਕਰਾਉਣ ਦੇ ਲਈ, ਹਿੱਸੇਦਾਰੀ ਲੈਣ ਦੇ ਲਈ ਪ੍ਰੇਰ ਸਕਦੇ ਹੋ। 17 ਤੋਂ ਲੈ ਕੇ 8 ਸਾਲ ਦੇ ਬੱਚੇ ਉਹਦੇ 'ਚ ਭਾਗ ਲੈ ਸਕਣਗੇ। 8 ਤੋਂ ਲੈ ਕੇ 18 ਸਾਲ ਦੇ, 17 ਤੋਂ ਲੈ ਕੇ 22 ਜੁਲਾਈ ਤੱਕ ਦਾ ਜਿਹੜਾ ਸਮਾਂ ਜੀ, ਉਦੋਂ ਆਰਟ ਕੈਂਪ ਜਿਹੜਾ ਇਹ ਲਾਇਆ ਜਾਣਾ। ਥਾਂ ਬਲਵਿੰਦਰ ਕੌਰ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ। ਪੰਜਾਬੀ ਕਲਚਰ ਸੈਂਟਰ ਦਾ ਜਿਹੜਾ ਦਫ਼ਤਰ ਆ ਉਹ ਵੀ ਇੱਥੇ ਹੈ, ਤੇ ਇੱਥੇ ਇਹ ਆਰਟ ਕੈਂਪ ਜਿਹੜਾ ਉਹ ਲਾਇਆ ਜਾਣਾ ਜੀ। ਜੀ ਤੇ ਬਿਲਕੁਲ ਆਪਣਾ ਹੁਣ ਟਾਈਮ ਹੋ ਗਿਆ। ਹਾਂਜੀ ਬਿਲਕੁਲ, ਸਮਾਂ ਆਪਣਾ ਸਮਾਪਤੀ ਵਾਲਾ ਜੀ। ਬਲਵਿੰਦਰ ਕੌਰ ਜੀ, ਇੱਥੇ ਲੈਣਾ ਜੀ ਇਜਾਜ਼ਤ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ।